डिब्रूगढ़ वाले ਸਿੰਘਾਂ ਨੂੰ ਇਹ ਮੋਰਚਾ ਅਚਨਚੇਤ ਲਾਉਣਾ ਪਿਆ ਜਦੋਂ ਉੱਥੇ ਜੇਲ੍ਹ ਦੇ ਵਿੱਚ ਉਹਨਾਂ ਨੇ ਸਪਾਈ ਕੈਮਰੇ ਜਸੂਸੀ ਕਰਨ ਵਾਲੇ ਕੈਮਰੇ ਦੇਖੇ ਤੇ ਉਹਨਾਂ ਤੇ ਉਲਟਾ ਮੁਕੱਦਮਾ ਦਰਜ ਕਰਨ ਲੱਗੇ ਤਾਂ ਉਹਨਾਂ ਨੂੰ ਫਿਰ ਤੱਤ ਭੜੱਤੀ 'ਚ ਉੱਥੇ ਭੁੱਖ ਹੜਤਾਲ ਰੱਖਣੀ ਪੈ ਗਈ। ਜਦੋਂ ਪੰਜਾਬ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਤਾਂ ਇੱਥੇ ਵੀ ਮੋਰਚਾ ਲਾਉਣਾ ਪੈ ਗਿਆ ਤੇ ਇਹ ਉਹ ਦਿਨ ਸੀ ਜਦੋਂ ਜਿਹੜਾ ਹਰਿਆਣੇ ਦੇ ਬਾਰਡਰ ਦੇ ਉੱਤੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਸੰਘਰਸ਼ ਕਰਕੇ ਕਾਫੀ ਜ਼ਿਆਦਾ ਉੱਥੇ ਮਾਹੌਲ ਭਖਿਆ ਹੋਇਆ ਸੀ। ਉੱਥੋਂ ਦੇ ਪ੍ਰਸ਼ਾਸਨ ਨੇ ਡਿਬਰੂਗੜ੍ਹ ਦੇ ਜਾਂ ਉਸ ਸਿਸਟਮ ਦਾ ਹਿੱਸਾ ਨੇ ਲੋਕ ਅਫਸਰ ਲੋਕ ਉਹਨਾਂ ਨੇ ਪੰਜਾਬ ਸਰਕਾਰ ਨੂੰ ਬੜਾ ਸਖਤੀ ਨਾਲ ਇਹ ਸਾਰਾ ਮਾਹੌਲ ਥੋੜਾ ਦੱਸਿਆ ਤੇ ਉਹ ਚਾਹੁੰਦੇ ਆ ਕਿ ਇਹ ਜਿਹੜੇ ਨਜ਼ਰਬੰਦ ਸਿੰਘ ਨੇ ਇਹ ਪੰਜਾਬ ਚਲੇ ਜਾਣ। ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੀ। ਭਾਈ ਅਮਰਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਨਾਲ ਜੋ ਕੁਝ ਵਾਪਰ ਰਿਹਾ ਉਹਦੇ ਬਾਰੇ ਹੁਣ ਕਿਸੇ ਨੂੰ ਕੋਈ ਓਲਾ ਪੜਦਾ ਨਹੀਂ ਰਹਿਣਾ ਚਾਹੀਦਾ। ਇਹ ਭਗਵੰਤ ਮਾਨ ਦੀ ਆਪਦੀ ਖੁੰਦਕ ਚੋਂ ਗੱਲ ਨਿਕਲੀ ਹੋਈ ਹੈ ਤੇ ਜਿੰਨਾ ਹੋ ਸਕੇ ਉਹ ਇਸ ਮਸਲੇ ਨੂੰ ਲਮਕਾਉਣਾ ਚਾਹੁੰਦਾ, ਤੰਗ ਕਰਨਾ ਚਾਹੁੰਦਾ। ਇੱਕ ਨੌਜਵਾਨ ਦਾ ਉੱਥੇ ਕਤਲ ਹੋ ਗਿਆ। ਜਿਹੜੇ ਕਿਸਾਨ ਸੰਘਰਸ਼ ਦੇ ਸਮਰਥਕ ਲੋਕ ਨੇ ਉਹਨਾਂ ਨੇ ਅਜੇ ਤੱਕ ਸੰਸਕਾਰ ਵੀ ਨਹੀਂ ਕੀਤਾ ਕਿ ਜਿੰਨਾ ਟਾਈਮ ਇਸ ਨੌਜਵਾਨ ਦੇ ਮੁਕੱਦਮਾ ਨਹੀਂ ਦਰਜ ਹੁੰਦਾ ਕਤਲ ਦਾ, ਜਿਨ੍ਹਾਂ ਨੇ ਮਾਰਿਆ ਇਹਨੂੰ। ਜੇਕਰ ਮੁਕੱਦਮੇ ਦਰਜ ਹੋ ਵੀ ਜਾਣ ਪ੍ਰਿਤਪਾਲ ਸਿੰਘ ਨਾਮੀ ਨੌਜਵਾਨ ਬਾਰੇ ਜਾਂ ਸ਼ੁਭਕਰਨ ਸਿੰਘ ਨੌਜਵਾਨ ਦੇ ਕਤਲ ਬਾਰੇ, ਤਾਂ ਕੀ ਕੋਈ ਇਨਸਾਫ ਹੋਊਗਾ? ਕਿਸੇ ਨੂੰ ਲੱਗਦਾ ਵੀ ਗ੍ਰਿਫਤਾਰੀਆਂ ਹੋਣਗੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਇਹ ਕਾਰੇ ਕੀਤੇ? ਇਸ ਮੌਕੇ ਸਾਰਾ ਪੰਜਾਬ ਕਲਪਿਆ ਪਿਆ। ਕੋਈ ਜਥੇਬੰਦੀ, ਕੋਈ ਆਗੂ ਸ਼ਖਸੀਅਤ ਨਹੀਂ ਬਚੀ ਜਿਹਨੇ ਇਹ ਮੰਗ ਨਾ ਕੀਤੀ ਹੋਵੇ ਕਿ ਪਰਚਾ ਦਰਜ ਕਰੋ। ਪਰਚੇ ਤਾਂ ਕੀ ਦਰਜ ਕਰਨੇ ਆ, ਅਗਲੇ ਗੱਲ ਸੁਣਨ ਨੂੰ ਵੀ ਰਾਜੀ ਨਹੀਂ। ਰੰਗਲਾ ਪੰਜਾਬ ਪ੍ਰੋਗਰਾਮ ਮਨਾਉਂਦੇ ਫਿਰਦੇ ਆ ਭਗਵੰਤ ਮਾਨ ਹੋਣੀ। ਆ ਜਿਹੜੀ ਬਾਦਲ ਦਲ ਤੋਂ ਕਾਂਗਰਸ ਤੋਂ ਸਮੱਸਿਆ ਸੀ, ਭਾਜਪਾ ਤੋਂ ਸਮੱਸਿਆ ਸੀ, ਹੁਣ ਤਾਂ ਆਮ ਆਦਮੀ ਪਾਰਟੀ ਵੀ ਪਰਖ ਕੇ ਦੇਖ ਲਈ। ਸੋ ਸਿੱਖ ਜਗਤ ਨੂੰ ਇਹ ਮੰਨ ਲੈਣਾ ਚਾਹੀਦਾ, ਅੱਜ ਮੰਨ ਲਓ ਕੱਲ ਮੰਨ ਲਓ ਵੀ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਸਾਰੇ ਭਾਰਤ ਦੇ ਵਿੱਚ ਗੁਲਾਮ ਰਹਿਣ ਦੀ, ਜੁੱਤੀਆਂ ਖਾਣ ਦੀ ਜਿਹੜੀ ਬਿਮਾਰੀ ਆ, ਸਦੀਆਂ ਤੋਂ ਗੁਲਾਮ ਚੱਲੇ ਆਉਂਦੇ ਸੀ। ਜਿਹੜਾ ਵੀ ਹਾਕਮ ਉਹਦੇ ਮੂਹਰੇ ਦਰੀ ਵਾਂਗੂ ਵਿਛ ਜਾਣਾ ਤੇ ਇਹ ਹਰੇਕ ਨੂੰ ਖਸਮ ਬਣਾ ਲੈਣਾ, ਇਹ ਉਹਨਾਂ ਦਾ ਚੱਕਰ ਚੱਲਦਾ ਸੀ। ਤੇ ਸਿੱਖਾਂ ਨੇ 1947 ਵਿੱਚ ਗਹਿ ਕੱਢਵੀਂ ਕੁਰਬਾਨੀ ਕਰਕੇ ਇਸ 98% ਨੂੰ ਆਜ਼ਾਦ ਕਰਾਤਾ। ਪੰਜਾਬ ਦੀ ਕੀਮਤ ਉੱਤੇ ਸਾਰੇ ਮੁਲਕ ਦੀਆਂ ਵੋਟਾਂ ਬਟੋਰਨ ਦੇ ਲਈ ਪਹਿਲੋਂ 1984 ਦੇ ਵਿੱਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਹੁਣ ਮੋਦੀ ਹੁਣੀ ਕਹਿੰਦੇ ਆ ਵੀ ਚਾਹੇ ਅਮਰਤਪਾਲ ਸਿੰਘ ਨੂੰ ਤੰਗ ਕਰੋ, ਚਾਹੇ ਕਿਸਾਨਾਂ ਦਾ ਮਸਲਾ ਭੜਕਾਓ, ਪੰਜਾਬ ਨੂੰ, ਪੰਥ ਨੂੰ, ਪੱਗ ਨੂੰ, ਦਾੜੇ ਨੂੰ ਬਦਨਾਮ ਕਰੋ, ਟਾਰਗੇਟ ਕਰੋ ਤੇ ਸਾਰੇ ਭਾਰਤ ਦੀਆਂ ਵੋਟਾਂ ਲੈ ਕੇ 400 ਤੋਂ ਵੱਧ MP ਜਿਤਾ ਕੇ ਆਪਾਂ ਸੱਤਾ ਲੈਣੀ ਆ, ਫਿਰ ਆਪਾਂ ਹਿੰਦੂ ਰਾਸ਼ਟਰ ਬਣਾਉਣਾ। ਜਿਹੜੇ ਲੋਕਾਂ ਨੂੰ ਇਹ ਵਹਿਮ ਰਹਿੰਦਾ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਗੁਰਧਾਮਾਂ ਦੀ ਯਾਤਰਾ, ਹੁਣ ਜਾਇਓ ਭਾਈ ਬੰਗਲਾ ਸਾਹਿਬ, ਦਿੱਲੀ 'ਚ ਜਿਹੜੇ ਗੁਰਦੁਆਰੇ ਕਰਿਓ ਯਾਤਰਾ, ਅਗਲੇ ਹਰਿਆਣੇ ਦਾ ਬਾਰਡਰ ਨਹੀਂ ਟੱਪਣ ਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਸਿੰਘਾਂ ਦੀ ਹਮਾਇਤ ਵਿੱਚ ਜੋ ਸਾਰਾਗੜ੍ਹੀ ਸਰਾਂ ਦੇ ਕੋਲ ਮੋਰਚਾ ਭਖਿਆ ਹੋਇਆ, ਉਹਨੂੰ ਹੁਣ ਹੋਰ ਸਿੱਖ ਜਥੇਬੰਦੀਆਂ, ਸਿਆਸੀ ਧਿਰਾਂ ਤੇ ਸੰਗਤਾਂ ਦੀ ਹਮਾਇਤ ਜਿਹੜੀ ਆ ਦਿਨੋਂ ਦਿਨ ਮਿਲਣ ਲੱਗ ਪਈ ਆ, ਵੱਧ ਰਹੀ ਆ। ਭਾਵੇਂ ਇਹ ਗੱਲ ਕਹਿਣ ਲੱਗਿਆ ਥੋੜੀ ਜੀ ਅਫਸੋਸ ਜਿਹੇ ਵਾਲੀ ਗੱਲ ਆ ਕਿ ਜਿਸ ਤਰੀਕੇ ਨਾਲ ਇਸ ਮੋਰਚੇ ਨੂੰ ਹਮਾਇਤ ਮਿਲਣੀ ਚਾਹੀਦੀ ਸੀ, ਉਹ ਬਹੁਤ ਸਾਰੇ ਕਾਰਨਾਂ ਕਰਕੇ ਉਵੇਂ ਨਹੀਂ ਮਿਲੀ। ਪਰ ਚਲੋ ਸ਼ੁਕਰ ਆ ਕਿ ਹੁਣ ਸੰਗਤਾਂ ਜਿਹੜੀਆਂ ਨੇ ਜਾਂ ਸਿੱਖ ਆਗੂ ਇਸ ਪਾਸੇ ਵੱਲ ਨੂੰ ਧਿਆਨ ਦੇ ਰਹੇ। ਇੱਕ ਤਾਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਮੋਰਚਾ ਲਾਉਣਾ ਪਿਆ, ਕਿਉਂਕਿ ਡਿਬਰੂਗੜ੍ਹ ਵਾਲੇ ਸਿੰਘਾਂ ਨੂੰ
ਇਹ ਮੋਰਚਾ ਅਚਨਚੇਤ ਲਾਉਣਾ ਪਿਆ ਜਦੋਂ ਉੱਥੇ ਜੇਲ੍ਹ ਦੇ ਵਿੱਚ ਉਹਨਾਂ ਨੇ ਸਪਾਈ ਕੈਮਰੇ, ਜਸੂਸੀ ਕਰਨ ਵਾਲੇ ਕੈਮਰੇ ਦੇਖੇ ਤੇ ਉਹਨਾਂ ਤੇ ਉਲਟਾ ਮੁਕੱਦਮਾ ਦਰਜ ਕਰਨ ਲੱਗੇ। ਤਾਂ ਉਹਨਾਂ ਨੂੰ ਫਿਰ ਤੱਤ ਪੜੱਤੀ 'ਚ ਉੱਥੇ ਭੁੱਖ ਹੜਤਾਲ ਰੱਖਣੀ ਪੈ ਗਈ ਉਹਨਾਂ ਦੀ ਹਮਾਇਤ ਵਿੱਚ। ਜਦੋਂ ਪੰਜਾਬ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਤਾਂ ਇੱਥੇ ਵੀ ਮੋਰਚਾ ਲਾਉਣਾ ਪੈ ਗਿਆ। ਤੇ ਇਹ ਉਹ ਦਿਨ ਸੀ ਜਦੋਂ ਜਿਹੜਾ ਹਰਿਆਣੇ ਦੇ ਬਾਰਡਰ ਦੇ ਉੱਤੇ, ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਸੰਘਰਸ਼ ਕਰਕੇ ਕਾਫੀ ਜ਼ਿਆਦਾ ਉੱਥੇ ਮਾਹੌਲ ਭਖਿਆ ਹੋਇਆ ਸੀ। ਤੋ ਇੱਕ ਤਾਂ ਉਸ ਕਾਰਨ ਕਰਕੇ, ਦੂਸਰਾ ਇਹ ਕਿ ਜਦੋਂ ਕੋਈ ਮਿੱਥ ਕੇ ਕੰਮ ਕਰੀਏ ਹੋਰ ਗੱਲ ਹੁੰਦੀ ਆ ਵੀ ਆਪਾਂ ਇੰਨੀ ਤਰੀਕ ਨੂੰ ਆਹ ਕਾਰਜ ਕਰਨਾ, ਤੇ ਮਾਹੌਲ ਬਣਿਆ ਹੁੰਦਾ, ਪਹਿਲੋਂ ਤਿਆਰੀ ਹੁੰਦੀ ਆ, ਲੋਕਾਂ ਨੇ ਕੰਮ ਜਦੋਂ ਅਚਨਚੇਤ ਜਿਹਾ ਹੁੰਦਾ ਥੋੜਾ ਜਿਹਾ ਗੱਲ ਫਿਰ ਉਵੇਂ ਨਹੀਂ ਬਣਦੀ। ਪਰ ਹੁਣ ਗੱਲ ਪੈਰਾਂ ਸਿਰ ਹੋ ਗਈ ਹੈ ਤੇ ਮਾਮਲਾ ਭਖ ਪਿਆ। ਅੱਜ ਇਸ ਮਾਮਲੇ ਵਿੱਚ ਜਿਹੜੀ ਨਵੀਂ ਗੱਲ ਆਈ ਆ, ਉੱਥੇ ਨਜ਼ਰਬੰਦ ਦਲਜੀਤ ਸਿੰਘ ਕਲਸੀ ਦੀ ਵੀਡੀਓ, ਇੱਕ ਆਡੀਓ ਵਾਇਰਲ ਹੋਈ ਹੈ, ਜਿਸ ਤੋਂ ਪਤਾ ਲੱਗਿਆ ਕਿ ਉੱਥੋਂ ਦੇ ਪ੍ਰਸ਼ਾਸਨ ਨੇ, ਡਿਬਰੂਗੜ੍ਹ ਦੇ ਜਾਂ ਉਸ ਇਲਾਕੇ ਦੇ ਜਿਹੜੇ ਸਿਸਟਮ ਦਾ ਹਿੱਸਾ ਨੇ ਲੋਕ, ਅਫਸਰ ਲੋਕ, ਉਹਨਾਂ ਨੇ ਪੰਜਾਬ ਸਰਕਾਰ ਨੂੰ ਬੜਾ ਸਖਤੀ ਨਾਲ ਇਹ ਸਾਰਾ ਮਾਹੌਲ ਥੋੜਾ ਦੱਸਿਆ ਤੇ ਉਹ ਚਾਹੁੰਦੇ ਆ ਕਿ ਇਹ ਜਿਹੜੇ ਨਜ਼ਰਬੰਦ ਸਿੰਘ ਨੇ ਇਹ ਪੰਜਾਬ ਚਲੇ ਜਾਣ। ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੀ। ਕਹਿਣ ਤੋਂ ਭਾਵ ਇਹ ਹੈਗਾ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਨਾਲ ਜੋ ਕੁਝ ਵਾਪਰ ਰਿਹਾ ਉਹਦੇ ਬਾਰੇ ਹੁਣ ਕਿਸੇ ਨੂੰ ਕੋਈ ਓਲਾ ਪੜਦਾ ਨਹੀਂ ਰਹਿਣਾ ਚਾਹੀਦਾ। ਇਹ ਭਗਵੰਤ ਮਾਨ ਦੀ ਆਪਦੀ ਖੁੰਦਕ ਚੋਂ ਗੱਲ ਨਿਕਲੀ ਹੋਈ ਹੈ ਤੇ ਜਿੰਨਾ ਹੋ ਸਕੇ ਉਹ ਇਸ ਮਸਲੇ ਨੂੰ ਲਮਕਾਉਣਾ ਚਾਹੁੰਦਾ, ਤੰਗ ਕਰਨਾ ਚਾਹੁੰਦਾ। ਤੇ ਇਸੇ ਤਰੀਕੇ ਨਾਲ ਆਪਾਂ ਨੂੰ ਪਤਾ ਹੈ ਬਈ ਕਿਸਾਨ ਸੰਘਰਸ਼ ਦੇ ਮਾਮਲੇ ਵਿੱਚ ਵੀ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਦਾ ਜਿਹੜਾ ਰੋਲ ਆ ਉਹ ਕੋਈ ਬਹੁਤਾ ਵਧੀਆ ਨਹੀਂ ਹੈ। ਉਦਾਂ ਗੱਲੀ ਬਾਤੀ ਤਾਂ ਬੜੇ ਮਾਰਦਾ ਦਮ ਗੱਜੇ, ਪਰ ਸੱਚਾਈ ਇਹ ਆ ਕਿ ਅੱਜ ਕਿੰਨੇ ਦਿਨ ਹੋ ਗਏ, ਇੱਕ ਨੌਜਵਾਨ ਦਾ ਉੱਥੇ ਕਤਲ ਹੋ ਗਿਆ, ਉਹਦਾ ਮੁਕੱਦਮਾ ਦਰਜ ਕਰਨ ਤੋਂ, ਹਾਲਾਂਕਿ ਸੰਗਤਾਂ ਜਿਹੜੀਆਂ ਨੇ, ਜਿਹੜੇ ਕਿਸਾਨ ਸੰਘਰਸ਼ ਦੇ ਸਮਰਥਕ ਲੋਕ ਨੇ, ਉਹਨਾਂ ਨੇ ਅਜੇ ਤੱਕ ਸੰਸਕਾਰ ਵੀ ਨਹੀਂ ਕੀਤਾ ਕਿ ਜਿੰਨਾ ਟਾਈਮ ਇਸ ਨੌਜਵਾਨ ਦੇ ਮੁਕੱਦਮਾ ਨਹੀਂ ਦਰਜ ਹੁੰਦਾ ਕਤਲ ਦਾ, ਜਿਨ੍ਹਾਂ ਨੇ ਮਾਰਿਆ ਇਹਨੂੰ, ਤੇ ਉਹਨਾਂ ਟਾਈਮ ਅਸੀਂ ਸੰਸਕਾਰ ਨਹੀਂ ਕਰਨਾ। ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਹੀ ਬੇਰਹਿਮ ਹੋਈ, ਕੋਈ ਸੰਵੇਦਨਸ਼ੀਲਤਾ ਵਾਲੀ ਗੱਲ ਹੀ ਨਹੀਂ, ਗੰਭੀਰਤਾ ਵਾਲੀ, ਸੀਰੀਅਸ ਵਾਲੀ ਕੋਈ ਗੱਲ ਹੀ ਨਹੀਂ। ਦੂਜੇ ਪਾਸੇ ਇੱਕ ਹੋਰ ਨੌਜਵਾਨ ਪ੍ਰਿਤਪਾਲ ਸਿੰਘ ਦਾ ਮਾਮਲਾ ਵੀ ਸਾਰਿਆਂ ਦੇ ਸਾਹਮਣੇ ਆ ਕਿ ਕਿਵੇਂ ਉਹਨੂੰ ਚੱਕ ਕੇ ਲੈ ਗਏ। ਹਾਲਾਂਕਿ ਹੋਰ ਵੀ ਨੌਜਵਾਨਾਂ ਬਾਰੇ ਇਹ ਚਰਚਾ ਭਖੀ ਹੋਈ ਆ ਕਿ ਚੱਕ ਕੇ ਲੈ ਗਏ ਸੀ। ਹਰਿਆਣੇ ਵਿੱਚ ਪੰਜਾਬ ਤੋਂ ਗੁੰਡਿਆਂ ਵਾਂਗੂ ਲੋਕ ਆਉਣ ਵਰਦੀ ਵਾਲੇ, ਪਤਾ ਨਹੀਂ ਉਹ ਪੁਲਿਸ ਵਾਲੇ ਜਾਂ ਕੋਈ ਮੁਲਾਜ਼ਮ ਸੀਗੇ ਵੀ ਕਿ RSS ਦੇ ਗੁੰਡੇ ਸੀ, ਕਿਉਂਕਿ ਜਿਹੜਾ ਸਾਰਾ ਉੱਥੇ ਦਾ ਮਾਹੌਲ ਆ ਉਹਦੇ ਵਿੱਚ ਇਹ ਗੱਲ ਬੜੀ ਖਟਕਦੀ ਆ ਕਿ ਕੁਝ ਸਿਵਲ ਕੱਪੜਿਆਂ ਦੇ ਵਿੱਚ ਜੀਨ ਦੀਆਂ ਪੈਂਟਾਂ ਵਾਲੇ ਉੱਪਰਲਾ ਹਿੱਸੇ ਤੋਂ ਲੱਗਦਾ ਸੀ ਜਿਵੇਂ ਉਹ ਸਰਕਾਰੀ ਨੇ, ਤੇ ਇਸ ਤਰ੍ਹਾਂ ਦੇ ਗੰਦੇ ਇਸ਼ਾਰੇ, ਭੈੜੇ ਜਿਹੜੇ ਬੋਲ ਕਬੋਲ ਬੋਲਣ ਵਾਲੇ ਕੁਝ ਇਹੋ ਜਿਹੇ ਮਸਟੰਡੇ ਜਿਹੇ ਬੰਦੇ ਉੱਥੇ ਸੀਗੇ ਜਿਨ੍ਹਾਂ ਨੇ ਇਸ ਸਾਰੇ ਮਾਮਲੇ ਵਿੱਚ ਕਿਸਾਨ ਸੰਘਰਸ਼ ਦਰਮਿਆਨ ਬਹੁਤ ਭੈੜਾ ਭੱਦਾ ਰੋਲ ਜਿਹੜਾ ਨਿਭਾਇਆ। ਤੇ ਉਹਨਾਂ ਬਾਰੇ ਪਤਾ ਨਹੀਂ ਲੱਗਿਆ ਹੁਣ ਤੱਕ ਵੀ ਉਹ ਕੀ ਕਹਾਣੀ ਸੀ। ਪਰ ਇਹ ਚਰਚਾ ਤਾਂ ਪਹਿਲੇ ਦਿਨ ਤੋਂ ਹੀ ਚੱਲ ਰਹੀ ਆ ਵੀ ਹੋਰ ਵੀ 5-10 ਨੌਜਵਾਨ ਜਿਹੜੇ ਆ ਉਹ ਚੱਕੇ ਗਏ ਆ, ਗਾਇਬ ਕੀਤੇ ਗਏ ਆ। ਪਰ ਜਿਹੜਾ ਇਹ ਨੌਜਵਾਨ ਪ੍ਰਿਤਪਾਲ ਸਿੰਘ ਆ, ਇਹਨੂੰ ਹਰਿਆਣੇ ਦੇ ਵਿੱਚ ਲਿਜਾ ਕੇ ਬੋਰੀ 'ਚ ਪਾ ਕੇ ਜਿਵੇਂ ਉਹਦੀ ਲੱਤ ਤੋੜੀ, ਜਿਵੇਂ ਜਵਾੜਾ ਤੋੜਿਆ, ਜੋ ਬੇਰਹਿਮੀ ਤੇ ਬੇਕਿਰਕੀ ਨਾਲ, ਪੂਰਾ ਜਾਣੀ ਕਿ ਨਫ਼ਰਤ ਨਾਲ ਉਸ ਨੌਜਵਾਨ ਨੂੰ, ਜਿਵੇਂ ਮਤਲਬ ਹਿੰਦੂ ਤੇ ਵੀ ਨਫ਼ਰਤ ਆ ਜਿਹਨੂੰ ਕਹਿੰਦੇ ਆ ਵੀ ਉਹ ਨਫ਼ਰਤ, 5 ਸਦੀਆਂ ਦਾ ਵੈਰ, ਉਹ ਅਸੀਂ ਇੱਥੇ ਫੇਰ ਇੱਕ ਵਾਰੀ ਪ੍ਰਗਟ ਹੁੰਦਾ ਦੇਖਿਆ। ਨੌਜਵਾਨ ਨੂੰ ਬਾਅਦ ਵਿੱਚ ਦਾਖਲ ਵੀ ਕਰਾਤਾ, ਭਾਵੇਂ ਹੁਣ ਪੰਜਾਬ ਦੇ ਵਿੱਚ ਲੈ ਆਂਦਾ। ਤੇ ਇੱਥੇ ਭਗਵੰਤ ਮਾਨ ਦੀ ਸਰਕਾਰ ਆਪ ਵਧਾਈਆਂ ਦਿੰਦੀ ਫਿਰਦੀ ਆ ਹਰਿਆਣੇ ਵਾਲਿਆਂ ਨੂੰ ਕਿ ਜੀ ਤੁਸੀਂ ਚਲੋ ਕਤਲ ਨਹੀਂ ਕੀਤਾ ਇਹਨੂੰ, ਜਿਉਂਦੇ ਨੂੰ, ਭਾਵੇਂ ਬਹੁਤ ਫੱਟਾੜਾ ਸਾਡੇ ਹਵਾਲੇ ਕਰਤਾ। ਤੇ ਮਜੀਠੀਏ ਹੁਣੀ ਅਕਾਲੀ ਦਲ ਵਾਲੇ ਅੱਡ ਕਹਿੰਦੇ ਫਿਰਦੇ ਆ ਵੀ ਸਾਡੀ ਕਰਕੇ ਇੱਧਰ ਨੌਜਵਾਨ ਆ ਗਿਆ। ਹੁਣ ਇਹ ਤਾਂ ਕੋਈ ਗੱਲ ਕਹਿਣ ਸੁਣਨ ਵਾਲੀ ਹੋਈ ਨਹੀਂ।
ਕਿ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਨਖਿੱਧ ਸਾਬਤ ਹੋਈ ਆ। ਪੰਜਾਬ ਦੀ ਧਰਤੀ ਉੱਤੇ ਇਸ ਤਰੀਕੇ ਨਾਲ ਆ ਕੇ ਉਹ ਕਰ ਜਾਣ ਕਾਰਵਾਈ ਤੇ ਪਰਚਾ ਦਰਜ ਕਰਨ ਤੋਂ ਵੀ ਸਰਕਾਰ ਭੱਜੀ ਹੋਈ ਹੋਵੇ ਤੇ ਫਿਰ ਕਹਿਣਾ ਇਹ ਕਿ ਜੀ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਬਹਾਲ ਰੱਖਣੀ ਬੜੀ ਜ਼ਰੂਰੀ ਆ। ਅਮਨ ਕਾਨੂੰਨ ਕਾਬੂ ਨਹੀਂ ਰਹਿੰਦੇ ਹੁੰਦੇ। ਇਹ ਤਾਂ ਲੋਕਾਂ ਨੂੰ ਭੜਕਾਇਆ ਜਾ ਰਿਹਾ ਇੱਕ ਤਰੀਕੇ ਨਾਲ। ਸੋ ਬਹੁਤ ਹੀ ਭੈੜਾ, ਮਾੜਾ ਤੇ ਘਟੀਆ ਜਿਹੜਾ ਹੈਗਾ ਰੋਲ ਆ ਇਸ ਮੌਕੇ, ਜਿਹਦੇ ਵਿੱਚ ਇਸ ਮੌਕੇ ਸਾਰਾ ਪੰਜਾਬ ਕਲਪਿਆ ਪਿਆ। ਕੋਈ ਜਥੇਬੰਦੀ, ਕੋਈ ਆਗੂ ਸ਼ਖਸੀਅਤ ਨਹੀਂ ਬਚੀ ਜਿਹਨੇ ਇਹ ਮੰਗ ਨਾ ਕੀਤੀ ਹੋਵੇ ਕਿ ਪਰਚਾ ਦਰਜ ਕਰੋ। ਪਰਚੇ ਤਾਂ ਕੀ ਦਰਜ ਕਰਨੇ ਆ, ਅਗਲੇ ਗੱਲ ਸੁਣਨ ਨੂੰ ਵੀ ਰਾਜੀ ਨਹੀਂ। ਰੰਗਲਾ ਪੰਜਾਬ ਪ੍ਰੋਗਰਾਮ ਮਨਾਉਂਦੇ ਫਿਰਦੇ ਆ ਭਗਵੰਤ ਮਾਨ ਹੋਣੀ। ਤੇ ਇਹ ਵੀ ਸਾਫ਼ ਹੀ ਦਿਖਦਾ ਵੀ ਜੇਕਰ ਮੁਕੱਦਮੇ ਦਰਜ ਹੋ ਵੀ ਜਾਣ ਪ੍ਰਿਤਪਾਲ ਸਿੰਘ ਨਾਮੀ ਨੌਜਵਾਨ ਬਾਰੇ ਜਾਂ ਸ਼ੁਭਕਰਨ ਸਿੰਘ ਨੌਜਵਾਨ ਦੇ ਕਤਲ ਬਾਰੇ, ਤਾਂ ਕੀ ਕੋਈ ਇਨਸਾਫ ਹੋਊਗਾ? ਕਿਸੇ ਨੂੰ ਲੱਗਦਾ ਵੀ ਗ੍ਰਿਫਤਾਰੀਆਂ ਹੋਣਗੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਇਹ ਕਾਰੇ ਕੀਤੇ ਆ? ਤੇ ਜੇ ਹੋ ਵੀ ਜਾਣ ਤਾਂ ਇਨਸਾਫ, ਕਿਉਂਕਿ ਪਹਿਲਾਂ ਹੀ ਦਿਖੀ ਜਾਂਦਾ ਜਿਵੇਂ ਬਰਗਾੜੀ ਤੇ ਬਾਈਬਲ ਕਾਂਡ ਅੱਜ ਕਿੰਨੇ ਸਾਲ ਹੋ ਗਏ, 2015 ਤੋਂ 2024 ਆ, ਤੇ ਸਾਫ਼ ਦਿਖ ਰਿਹਾ ਸੀਗਾ ਪਹਿਲੇ ਦਿਨ ਹੀ ਵੀ ਇਨਸਾਫ ਅਨਸੂਫ ਕੋਈ ਨਹੀਂ ਹੋਣਾ। ਤੇ ਵਾਕਿਆ ਹੀ ਬੜੇ ਸਿਆਸੀ ਘੋੜ ਮੋੜ ਆ ਰਹੇ ਨੇ। ਕੱਲ ਵੀ ਰਫੜ ਜਾ ਪਿਆ, ਰੌਲਾ ਬੜਾ ਪਿਆ, ਅੱਜ ਚਰਚਾ ਵੀ ਹੋਈ ਆ ਕਿ ਜੀ ਬਸ ਚੱਕ ਤੇ ਫੱਟੇ ਸੁਖਬੀਰ ਬਾਦਲ ਹੁਣਾਂ ਦੇ, ਸੈਣੀ ਹੁਣਾਂ ਦੇ ਮੁਕੱਦਮੇ ਚ ਆ ਗਿਆ ਜੀ ਨਾਂ ਉਹਨਾਂ ਦਾ। ਇਹ ਸਾਰੇ ਜਾਂ ਕਦੇ ਮਹਿੰਦਰਪਾਲ ਬਿੱਟੂ ਫੜ ਲਿਆ, ਕਦੇ ਆ, ਇਹ ਸਾਰਾ ਜਿਹੜਾ ਸ਼ੋਸ਼ਾ ਚੱਲ ਰਿਹਾ ਇਹਦੇ ਬਾਰੇ ਪਹਿਲੇ ਦਿਨ ਤੋਂ ਹੀ ਸਿਆਣਿਆਂ ਨੇ ਲੱਖਣ ਲਾ ਲਿਆ ਸੀ। ਜਿਵੇਂ ਇਸ ਮਾਮਲੇ ਚ ਜਦੋਂ ਅਗਲੇ ਮੁਕੱਦਮਾ ਦਰਜ ਕਰਨ ਨੂੰ ਰਾਜੀ ਨਹੀਂ ਤੇ ਉਹਨਾਂ ਨੇ ਇਨਸਾਫ ਕੀ ਦੇਣਾ? ਇੱਥੇ ਇਨਸਾਫ ਸਿੱਖਾਂ ਲਈ ਹੈ ਹੀ ਕੋਈ। ਤੇ ਜਿਹੜੀ ਸਾਡੀ ਧਿਰ ਮੰਨੀ ਜਾਂਦੀ ਸੀ ਅਕਾਲੀ ਦਲ, ਬਾਦਲ ਦਲ ਆ ਜਿਹੜਾ, ਉਹਦਾ ਹਾਲ ਆਪਾਂ ਨੂੰ ਪਤਾ ਹੀ ਆ। ਅਗਲੇ ਕਹਿੰਦੇ ਆ ਪੰਜਾਬ ਬਚਾਓ ਮੋਰਚਾ, ਪਤਾ ਨਹੀਂ ਯਾਤਰਾ ਕੱਢੀਏ। ਤੇ ਪੰਜਾਬ ਤਾਂ ਭਾਈ ਤੁਹਾਡੇ ਤੋਂ ਬਚਾਉਣਾ ਹੀ ਚਾਹੀਦਾ, ਪਰ ਬਚਾ ਕੇ ਸੰਗਤਾਂ ਕਰਨ ਕੀ? ਕਾਂਗਰਸ ਤੋਂ, ਬਾਦਲ ਕਿਆਂ ਤੋਂ ਬਚਾਉਂਦਿਆਂ ਨੇ ਆਮ ਆਦਮੀ ਪਾਰਟੀ ਸਹੇੜੀ ਸੀ, ਇਹ ਉਹਨਾਂ ਨਾਲੋਂ ਵੀ ਨਖਿੱਧ ਸਾਬਤ ਹੋ ਗਈ ਆ। ਤੇ ਕਿਹੜੇ ਖੂਹ 'ਚ ਡਿੱਗਣ। ਇਸੇ ਕਰਕੇ ਅਸੀਂ ਕਹਿੰਦੇ ਆ ਨਾ ਵੀ ਇਸ ਸਿਸਟਮ ਦੇ ਅੰਦਰੋਂ ਤਾਂ ਤੁਹਾਨੂੰ ਇਹੀ ਕੁਝ ਮਿਲਣਾ, ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਪਰ ਅਜੇ ਸਾਡੀ ਕੌਮ ਹੋਰ ਪਤਾ ਨਹੀਂ ਕਿੰਨਾ ਕੁ ਖੱਜਲ ਹੋਣਾ ਚਾਹੁੰਦੀ ਹੈ। ਅਸੀਂ ਤਾਂ ਬੜੇ ਸਪਸ਼ਟ ਆ ਵੀ ਜਿਹਨੂੰ ਮਰਜ਼ੀ ਬਿਠਾ ਦਿਓ, ਚਾਹੇ ਕਹਿੰਦੇ ਕਹਾਉਂਦੇ ਖਾੜਕੂ ਰਹੇ ਖਾਲਿਸਤਾਨੀ ਯੋਧੇ ਨੂੰ ਬਿਠਾ ਲਓ ਜੀ ਪੰਜਾਬ ਦਾ ਮੁੱਖ ਮੰਤਰੀ, ਉਹਨੇ ਇਸ ਸਿਸਟਮ ਦੇ ਅਧੀਨ ਚੱਲਣਾ। ਇਹ ਸਿਸਟਮ ਆ ਇੰਡੀਆ, ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਤੋਂ ਇਸ ਸਿਸਟਮ ਨੇ ਕੰਮ ਲੈਣਾ। ਸੋ ਜਿਹੜੇ ਲੋਕਾਂ ਨੂੰ ਇਹ ਵਹਿਮ ਆ ਵੀ ਅਸੀਂ ਜੀ ਫਲਾਣੇ ਦੀ ਸਰਕਾਰ ਬਣਾ ਕੇ ਜਾਂ ਫਲਾਣੇ ਨੂੰ ਮੁੱਖ ਮੰਤਰੀ ਬਣਾ ਕੇ, ਆ ਜਿਹੜੇ ਲੱਲਰ ਭਗਵੰਤ ਮਾਨ ਲਾਈ ਜਾਂਦਾ। ਮੈਨੂੰ ਚੇਤੇ ਆ ਜਦੋਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਸੀ, ਜਦੋਂ ਮਰਨ ਵਰਤ ਚੱਲਿਆ, ਤੇ ਅਸੀਂ ਉੱਥੇ ਚਲੋ ਜੋ ਵੀ ਸੇਵਾ ਗੁਰੂ ਸਾਹਿਬ ਨੇ ਲਾਈ ਉੱਥੇ ਅਸੀਂ ਕੀਤਾ। ਉੱਥੇ ਇੱਕ ਦਿਨ ਮੈਨੇਜਰ ਦੇ ਕਮਰੇ 'ਚ ਬੈਠੇ ਸੀ, ਜਲ ਪਾਣੀ ਛਕਦੇ ਸੀ ਉੱਥੇ। ਉਦੋਂ ਹੁਣ ਤਾਂ ਇਹ ਥੋੜਾ ਜਿਹਾ ਲੱਗਦਾ, ਉਦੋਂ ਮੂੰਹ ਸਿਰ ਜਿਹਾ ਮੁੰਨਿਆ ਹੋਇਆ। ਇੱਕ ਦਿਨ ਫੋਟੋਆਂ ਫੋਲਦਾ ਸੀ ਮੈਂ, ਉਹਦੇ ਵਿੱਚ ਇਹਦੀ ਫੋਟੋ ਮੇਰੇ ਨਾਲ ਬੈਠੇ ਦੀ ਉਹ ਲੱਭੀ। ਉਦੋਂ ਬਿਲਕੁਲ ਹੀ ਘਸਿਆ ਜਿਹਾ ਸਾਡੇ ਨਾਲ ਹੀ ਭਗਵੰਤ ਮਾਨ ਬੈਠਾ ਉਸ ਫੋਟੋ 'ਚ, ਮੇਰੇ ਨਾਲ ਹੀ ਕੋਲੇ ਬੈਠੇ, ਅਸੀਂ ਗੱਲਾਂ ਬਾਤਾਂ ਕੀਤੀਆਂ। ਉਦੋਂ ਇਹ ਕਹਿੰਦਾ ਸੀਗਾ ਵੀ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ, ਮਤਲਬ ਉਹ ਜਿਹੜੀਆਂ ਇਹਦੀਆਂ ਗੱਲਾਂ ਨੇ, ਜਿਹੜੀਆਂ ਉੱਥੇ ਤਕਰੀਰਾਂ ਕੀਤੀਆਂ ਨੇ, ਤੇ ਜੇ ਕੋਈ ਸੁਣੇ ਤਾਂ ਅਗਲਾ ਕਹੇ ਵੀ ਜੇ ਇਹੋ ਜਿਹੇ ਬੰਦੇ ਨੂੰ ਕੁਰਸੀ ਮਿਲ ਜੇ ਤਾਂ ਆਥਣ ਨੂੰ ਛੱਡ ਦੂ ਸਾਰਿਆਂ ਨੂੰ। ਪਰ ਆਪਣੇ ਸਾਹਮਣੇ ਆ ਵੀ ਇਹ ਜਦੋਂ ਦਾ ਕੁਰਸੀ ਤੇ ਬੈਠਿਆ, ਇਹਨੇ ਸਿੰਘਾਂ ਦੀ ਰਿਹਾਈ ਲਈ, ਚਲੋ ਬਾਕੀਆਂ ਦੀ ਤਾਂ ਗੱਲ ਛੱਡੋ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦਾ ਮਾਮਲਾ ਆਪਾਂ ਨੂੰ ਪਤਾ ਹੈ ਨਾ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ। ਜੇ ਇਹ ਚਾਹੇ ਤਾਂ ਇੱਥੇ ਬੱਲੇ ਬੱਲੇ ਕਰਵਾ ਸਕਦਾ ਉਹਦੀ ਰਿਹਾਈ ਕਰਾ ਕੇ ਭੁੱਲਰ ਸਾਹਿਬ ਦੀ। ਹੋਰਾਂ ਦੀ, ਜਥੇਦਾਰ ਹਵਾਰੇ ਦੀ ਜਾਂ ਹੋਰਾਂ ਦੀ ਤਾਂ ਗੱਲ ਪਾਸੇ ਰਹੀ। ਇਹਨੇ ਕਦੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲੇ ਮਸਲੇ ਤੇ ਕੇਜਰੀਵਾਲ ਨਾਲ ਦੀ ਇਹ ਨਹੀਂ ਗੱਲ ਕੀਤੀ ਹੋਣੀ ਵੀ ਮੇਰੇ ਪੱਤ ਰਹਿ ਜਾਣਗੇ, ਮੈਂ ਜਿਉਂਦਿਆਂ ਤੋਂ ਹੋ ਜੂ।
मेरे मुंह ते काल खमली जा रही है, मैं मुख मंत्री काहदा बनया, मैं तो पंजाब लई पंथ लई कख नहीं कर सके। सो भाई दविंदरपाल सिंह भुल्लर अज हालांकि रात आया सी जसपाल सिंह मंझपुर एडवोकेट साहब साडे, उन्हां दा सुनेहा बई भाई दविंदरपाल सिंह भुल्लर दे उत्ते जिहड़ा आखिरी केस रहिंदा सी गाजियाबाद कोर्ट विच चलदा सीगा, ਉਹ भी 30 साल पुराना टाडा का केस सीगा, अज वो बरी कर दिता। एडवोकेट जसपाल सिंह मंझपुर इस केस लड़ते सीगे, तो ये जिहड़ा केस आ ये गाजियाबाद कोर्ट ने बरी करता। ते हुण भाई भुल्लर दी रिहाई दे राह विच कोई बहुती कानूनी अड़चन नहीं रही, सिवाए इस गल दे कि सरकार दा सिस्टम की कहंदा। सो केजरीवाल मोदी हुणी ते ये सारे रल मिल के भाजी भुल्लर दी रिहाई दे राह च पहाड़ बने खड़े। हुण इहदे लई असली कहानी आ कि पंजाब की चाहुंदा। जिवें राजीव गांधी कांड वाले जिहड़े नौजवान सी, वो उत्थों दी सरकार दी हिम्मत नाल उत्थों दे लोकां दी मंग दे हिसाब नाल रिहा करने, इवें ही पंजाब दी पंथ दी मंग तां हैगी होई आ, सरकार दी इच्छा शक्ति ते गल खड़ी, वैल पावर ते भगवंत मान हुणां दे तां चित चेती नहीं हैगा कि भाई भुल्लर दी रिहाई साडे सिर ते है गल। सो बड़ा औखा वा मौजूदा माहौल दे विच। अज ये भी चेते करन वाली गल आ कि यही वो दिन सी जदों 94 दे विच 1994 दे विच प्रोफैसर साहब नूं जर्मन तो लिआंदा ते हाड़ च बंद किया। उदों लगदा सी भी झूठे मुकाबले विच किते कतल ना कर देण, पर हालात कुछ इहो जिहे है, खतरनाक संगीन हालात जिन्हों कहीदा। उदों भाई हरनेक सिंह भप्प, भाई दया सिंह लाहौरीया, साडा प्यारा वीर शहीद नवनीत सिंह कादियां, इन्हां ने जयपुर दे विच राम निवास मिर्धा, उदों बड़ा बड़ा लीडर सी कांग्रेस दा, उहदा बेटा उहनूं लै लिया ते जयपुर दे विच ही उत्थे बंद कर लिया ते यही मंग कीती सी भी भाई दविंदरपाल सिंह भुल्लर रिहा करो। ये नैगोशिएशन चलदी दे विच ही किते लोकेशन जिथे रहिंदे सी जयपुर च वो ट्रेस हो गई ते असी सारी गल दे विच इहदे विच ये सारे तत्थ साडे सामने आ घटनावां कि किवें अखीर दे उत्ते जदों भुल्लर साहब नूं ड्योढ़ी च लै गए सी भी छड्डना पैना, पर उदों ही सुनेहा मिल गया कि असी लोकेट कर लिया कित्थे आ, तो फिर वापस लै गए ते अगले दिन उत्थे सवेरों एनकाउंटर हो गया, जिहदे विच साडा प्यारा वीर नवनीत सिंह कादियां इन्हां दिनां दे विच प्रोफैसर भुल्लर नूं रिहा कराउण दे इस प्रोग्राम दे विच शहीदी पा गया। ते उत्थे भैण कमलजीत कौर जो भाई भाई दया सिंह लाहौरीया दे सिंघणी आ, वो भी सी, बाद चो अमेरिका चले गए, उतों डिपोर्ट होके आए। वक्री कहानी है किवें लम्मा अरसा उन्होंने फिर जेल कट्टी ते भप्प नूं भाई हरनेक सिंह भप्प नूं इस केस विच उम्र कैद कट्टनी पई। ते ये जिहड़े कारनामे सिंघां ने कीते, एक कौम लई पंथ लई कीते ते ये सारा कुछ करन कराउण वाले योधे साडे सूरमे अज उन्हां दी रिहाई लई एडे एडे लंबे संघर्ष लड़े। जदों भाई गुरबख्श सिंह खालसा दा, भाई सूरत सिंह खालसा दा संघर्ष, हुण भी चंडीगढ़ मोहाली दीयां सरहदां उत्ते संघर्ष चल रहा ते एक मोर्चा अपना इत्थे लग गया अज भाई अमरतपाल सिंह हुणां दी रिहाई लई। पर सरकार जिहड़ी आ, सिस्टम जिहड़ा वो अन्ना ते बोला होया पिया, सुणन नूं राजी नहीं। इन्हां दिनां दे विच ही एक होर खबर आई आ, साडे प्यारे वीर प्रगट सिंह निज्जर जो जर्मन दे विच जलावतनी भोग रहे ने, उन्हां दे सत्कारयोग माता जी चढ़ाई कर गए
ਤੇ ਉਹਨਾਂ ਦੇ ਨਾਲ ਸਮੁੱਚੇ ਖਾਲਸਾ ਪੰਥ ਦੀ ਹਮਦਰਦੀ ਆ। ਇਹੋ ਜਿਹੇ ਮੌਕੇ ਉੱਤੇ ਪੁੱਤ ਜਦੋਂ ਆਵ ਨਾ ਸਕੇ, ਪਰਿਵਾਰ ਦੇ ਵਿੱਚ ਬੈਠ ਨਾ ਸਕੇ, ਇਹ ਵੀ ਸਾਡੀ ਕੌਮ ਨੂੰ ਇਹ ਜਿਹੜਾ ਦਰਦ ਵਾ ਇਹਦਾ ਅਹਿਸਾਸ ਆ। ਸਾਡੇ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਅੱਖਾਂ ਖੋਲੀਆਂ ਤੇ ਜਿਹੜੇ ਟ੍ਰੋਲਿੰਗ ਆਰਮੀ ਦੇ ਮਗਰ ਲੱਗੇ ਹੋਏ ਆ, ਜਿਨ੍ਹਾਂ ਨੂੰ ਪਤਾ ਨਹੀਂ ਕਿ 1978 ਤੋਂ 84 ਤੱਕ ਜਾਂ ਬਾਅਦ ਵਿੱਚ ਸਿੰਘਾਂ ਨੇ ਕੀ ਕਾਰਨਾਮੇ ਪੰਥ ਲਈ, ਕੌਮ ਲਈ ਤੇਗਾ ਮਾਰੀਆਂ, ਤੇ ਉਹਨਾਂ ਦਾ ਕਰੈਕਟਰ ਅਸਾਸੀਨੇਸ਼ਨ, ਕਿਰਦਾਰ ਕੁਸ਼ੀ ਕਰਨ ਵਾਲੀ ਇੱਕ ਜਿਹੜੀ ਭੱਦੜ ਜੀ ਮੂਵਮੈਂਟ ਕੁਝ ਹੋਸ਼ੇ ਦਿਮਾਗ ਵਾਲਿਆਂ ਨੇ, ਕੁਝ ਸਰਕਾਰੀ ਦੱਲਿਆਂ ਨੇ ਚਲਾਈ ਹੋਈ ਆ, ਜਿਹਦੇ ਵਿੱਚ ਪੂਰੀ ਖਾੜਕੂ ਲਹਿਰ ਨੂੰ, ਖਾੜਕੂ ਲੀਡਰਸ਼ਿਪ ਨੂੰ ਕਲਾਵੇ 'ਚ ਲੈ ਕੇ ਟਾਰਗੇਟ ਕੀਤਾ ਜਾ ਰਿਹਾ। ਜਿਵੇਂ ਇੱਕ ਟਾਰਗੇਟ ਕਿਲਿੰਗ ਚੱਲ ਰਹੀ ਹੈ ਨਾ, ਵੀ ਜਿਹੜੇ ਪੰਥ ਲਈ ਲੜਦੇ ਆ, ਜੂਝਦੇ ਆ, ਉਵੇਂ ਹੀ ਇਹ ਇੱਕ ਟਾਰਗੇਟ ਕੀਤਾ ਹੋਇਆ ਵੀ ਜਿਹੜੇ ਖਾਲਿਸਤਾਨੀ ਸੰਘਰਸ਼ ਦੇ ਸੂਰਮੇ ਆ, ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾਵੇ। ਭਾਈ ਪ੍ਰਗਟ ਸਿੰਘ ਨਿੱਜਰ ਜਾਂ ਇਹ ਸਾਰੇ ਸੂਰਮੇ, ਇਹਨਾਂ ਦੇ ਬਾਰੇ ਤਾਂ ਬਹੁਤਿਆਂ ਨੂੰ ਪਤਾ ਵੀ ਨਹੀਂ ਵੀ ਕੀ ਕਾਰਨਾਮੇ ਇਹਨਾਂ ਸਿੰਘਾਂ ਨੇ ਕੀਤੇ। ਜਦੋਂ ਪੰਜਾਬ ਦੀ ਧਰਤੀ ਉੱਤੇ ਰਜੀਵ ਤੇ ਰਵੈਰੋ ਦਾ ਰਾਜ ਸੀ, ਰਵੈਰੋ ਬੰਬੇ ਦੇ ਵਿੱਚ ਅੰਡਰਵਰਲਡ ਨੂੰ ਹੈਂਡਲ ਕਰਨ ਦੇ ਲਈ ਬੜਾ ਬਦਨਾਮ ਸੀ, ਵੀ ਉੱਥੇ ਬਹੁਤ ਭਾਰੀ ਇਹਨੇ ਉੱਥੇ ਕਤਲੇਆਮ ਕੀਤਾ। ਰਜੀਵ ਕੇਂਦਰ ਵਿੱਚ ਪ੍ਰਧਾਨ ਮੰਤਰੀ ਸੀ ਤੇ ਸਿਧਾਰਥ ਸ਼ੰਕਰ ਰੇ ਕਲਕੱਤੇ ਬੰਗਾਲ ਦੇ ਵਿੱਚ ਉੱਥੇ ਬਹੁਤ ਭੈੜਾ ਜ਼ੁਲਮ ਕਰਕੇ ਆਇਆ ਸੀ। ਤਿੰਨਾਂ ਨੂੰ ਪੰਜਾਬ ਦੇ ਵਿੱਚ ਇੱਥੇ ਸਿੱਖਾਂ ਦਾ ਬੀਜ ਨਾਸ਼ ਕਰਨ ਦਾ ਫਤੂਰ ਚੜਿਆ ਹੋਇਆ ਸੀ। ਤੇ ਆ ਰਵੈਰੋ ਕਹਿੰਦਾ ਹੁੰਦਾ ਸੀ ਬੁਲਟ ਫਾਰ ਬੁਲਟ, ਵੀ ਸਿੱਖਾਂ ਦਾ ਬਸ ਢੇਰੀਆਂ ਲਾਸ਼ਾਂ ਨਾ ਚੱਕੋ, ਜਿੱਥੇ ਜਿਹੜਾ ਮਿਲਦਾ ਠੋਕੀ ਚੱਲੋ, ਮਾਰੀ ਚੱਲੋ। ਬਹੁਤ ਤਸ਼ੱਦਦ ਹੋਇਆ, ਬਹੁਤ ਜ਼ੁਲਮ ਹੋਇਆ। ਉਦੋਂ ਇੱਥੇ ਬਲਵੰਤ ਬਰਨਾਲੇ ਹੁਣੀ, ਇਹਨਾਂ ਨੇ ਬਹੁਤ ਧਮੱਚੀ ਚੱਕੀ ਹੁੰਦੀ ਸੀ। ਇਹਨਾਂ ਦੇ ਰਾਜ ਪ੍ਰਬੰਧ ਦੇ ਵਿੱਚ, ਬਰਨਾਲੇ ਹੁਣਾਂ ਦੇ ਵਿੱਚ ਰਵੈਰੋ ਨੇ ਜਿਹੜੇ ਸਿੱਖ ਨੌਜਵਾਨਾਂ ਦਾ ਖਾੜਕੂ ਸਿੱਖ ਸੰਘਰਸ਼ ਨਾਲ ਸਿੱਧਾ ਵਾਹ ਵਾਸਤਾ ਸੀ, ਉਹਨਾਂ ਦੇ ਨਿਸ਼ਾਨੇ, ਉਹਨਾਂ ਦੀ ਲਾਈਫ ਕੁਝ ਹੋਰ ਸੀ। ਪਰ ਬਹੁਤ ਸਾਰੇ ਇਹੋ ਜਿਹੇ ਭੈਣ ਭਰਾ ਜਿਹੜੇ ਸਿੱਧੇ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਨਹੀਂ ਸੀ, ਪਰ ਉਹਨਾਂ ਲਈ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਰਜੀਵ ਰੇ, ਰਵੈਰੋ, ਬਲਵੰਤ ਤੇ ਬਰਨਾਲੇ ਹੁਣਾਂ ਨੇ। ਇੰਨਾ ਭਾਰੀ ਤਸ਼ੱਦਦ ਕੀਤਾ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਘਰੋਂ ਬੇਘਰ ਹੋਣਾ ਪਿਆ। ਆਸੇ ਪਾਸੇ ਵਕਤ ਦਿਨ ਕੱਟੀਆਂ ਕਰਨ ਵਾਲਾ ਕੰਮ, ਕਿਉਂਕਿ ਪਤਾ ਹੀ ਨਹੀਂ ਕਦੋਂ ਚੱਕ ਕੇ ਮੁਕਾਬਲਾ ਬਣਾ ਦੇਣਾ, ਕਦੋਂ ਝੂਠੇ ਦੋਸ਼ਾਂ ਦੇ ਤਹਿਤ ਜਲਾਲਤ ਭਰੀ ਇੰਟੈਰੋਗੇਸ਼ਨ, ਪੁੱਛ ਪੜਤਾਲ ਦੇ ਨਾਂ ਤੇ। ਅਸਲ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਤੱਥ ਹਜਮ ਨਹੀਂ ਹੁੰਦਾ, ਸਮਝਣ ਨੂੰ ਵੀ ਨਹੀਂ ਤਿਆਰ ਕਿ ਸਾਰੇ ਖਾੜਕੂ ਲਹਿਰ ਦੇ ਵਿੱਚ 5000 ਤੋਂ ਲੈ ਕੇ 7000 ਉਹ ਸੂਰਮੇ ਆ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਆਪਦੀ ਮਰਜ਼ੀ ਨਾਲ ਕੌਮ ਲਈ, ਖਾਲਿਸਤਾਨ ਲਈ ਜੰਗ ਲੜੀ। ਜਿਹੜਾ ਬਾਕੀ 25 30,000 50,000 ਸਿੱਖ ਸਾਡਾ ਭਰਾ ਭੈਣ ਮਾਰਿਆ, ਉਹ ਸਾਰੇ ਉਹ ਆ ਜਿਹੜੇ ਸਿਰਫ ਇਸ ਕਰਕੇ ਵੀ ਇਹ ਸਿੱਖ ਨੇ ਤੇ ਉਹਨਾਂ ਦੇ ਵਾਕਫ ਨੇ, ਰਿਸ਼ਤੇਦਾਰ ਨੇ, ਭੈਣ ਭਰਾ ਨੇ। ਜਦੋਂ ਕਿਤੇ ਅਸਲ ਵਿੱਚ ਮੁਕਾਬਲਾ ਹੋਇਆ ਉਹਦੇ ਢੇਰੀਆਂ ਲੱਗੀਆਂ ਵੀ ਨਹੀਂ, ਉਦੋਂ ਬਰਾਬਰ ਦੀ ਟੱਕਰ ਹੁੰਦੀ ਰਹੀ। ਪਰ ਐਵੇਂ ਕਿਸੇ ਨੂੰ ਚੱਕ ਲੈਣਾ, ਕਿਸੇ ਨੂੰ ਬੱਸ ਚੋਂ ਫੜ ਲਿਆ, ਕਿਸੇ ਨੂੰ ਬਾਜ਼ਾਰ ਚੋਂ ਸੌਦਾ ਲੈਣ ਗਏ ਨੂੰ ਚੱਕ ਲਿਆ, ਕਿਸੇ ਨੂੰ ਖੇਤ ਚੋਂ ਚੱਕ ਲਿਆ, ਤੇ ਐਵੇਂ ਸਕੂਟਰ ਤੇ ਆਉਂਦੇ ਨੂੰ ਘੇਰ ਲਿਆ ਤੇ ਮੁੜ ਕੇ ਸਟੋਰੀ ਘੜਤੀ ਕਿ ਜੀ ਬਹੁਤ ਖਤਰਨਾਕ ਅੱਤਵਾਦੀ ਮਾਰਤਾ। ਇਹ ਸਾਰਾ ਹੀ ਕੁਛ ਦੇ ਵਿੱਚ ਸਾਡੀ ਨਸਲਕੁਸ਼ੀ ਹੋਈ। ਸੋ ਇਹ ਸਾਰੇ ਕਾਸੇ ਦੇ ਵਿੱਚ ਜਿਹੜੇ 1992 ਦੇ ਵਿੱਚ ਬੇਅੰਤੇ ਬੁੱਚੜ ਦੇ ਰਾਜ ਆਉਣ ਤੋਂ ਬਾਅਦ ਇੰਨਾ ਭਾਰੀ ਘਾਣ ਹੋਇਆ, ਉਹਨਾਂ ਵਿੱਚੋਂ ਬਹੁਤੇ ਜ਼ਿਆਦਾ ਜਿਹੜੇ ਆ ਉਹ ਬਰਨਾਲੇ ਤੇ ਰਵੈਰੋ ਦੇ ਦੌਰ ਵਿੱਚ ਘਰਾਂ ਚੋਂ ਭੱਜਣ ਲਈ ਮਜਬੂਰ ਹੋਏ ਸੀ, ਜਿਨ੍ਹਾਂ ਨੂੰ KPS ਗਿੱਲ ਤੇ ਬੇਅੰਤੇ ਬੁੱਚੜ ਦੇ ਰਾਜ ਵਿੱਚ ਸਟੇਟ ਨੇ ਕਤਲ ਕੀਤਾ। ਇੰਡੀਆ ਕਿਲਸ ਸਿਕਸ, ਜਿਹੜੇ ਸਿੱਖਾਂ ਨੇ ਇੰਨਾ ਭਾਰੀ ਘਾਣ ਕੀਤਾ। ਸੋ ਇਹ ਜਿਹੜਾ ਰਵੈਰੋ ਸੀ, ਇਹ ਬੜਾ ਆਪਦੇ ਆਪ ਨੂੰ ਫੰਨੇਖਾ ਸਮਝਦਾ ਸੀ, ਪਰ ਬੜੀ ਜਲਦੀ ਇਹਦੇ ਕੰਨਾਂ ਨੂੰ ਹੱਥ ਲਵਾਤੇ ਜਦੋਂ ਸਿੰਘਾਂ ਨੇ
PAP ਦੇ ਵਿੱਚ ਜਲੰਧਰ ਇਹਦੇ ਉੱਤੇ ਇੱਕ ਵਾਰੀ ਬੜਾ ਐਕਸ਼ਨ ਕੀਤਾ, ਪਰ ਇਹਦੀ ਕਿਸਮਤ ਤੇ ਬਚ ਗਿਆ। ਉਪਰੰਤ ਇਹ ਇਥੋਂ ਤਿੱਤਰ ਹੋ ਗਿਆ ਤੇ ਇਹਨੂੰ ਰੋਮਾਨੀਆ ਦੇ ਵਿੱਚ ਰਾਜਦੂਤ ਲਾਤਾ ਸੀ। ਉੱਥੇ ਸਿੰਘ ਫਿਰ ਮਗਰ ਗਏ, ਜਿਨ੍ਹਾਂ ਸਿੰਘਾਂ ਨੇ ਇਸ ਕਾਤਲ ਨੂੰ ਸਜ਼ਾ ਦੇਣ ਲਈ ਐਕਸ਼ਨ ਕੀਤਾ। ਉਹਨਾਂ ਚੋਂ ਭਾਈ ਪ੍ਰਗਟ ਸਿੰਘ ਨਿੱਜਰ, ਜਿਨ੍ਹਾਂ ਦੇ ਮਾਤਾ ਚੜ੍ਹਾਈ ਕੀਤੇ ਹੈ, ਭਾਈ ਪ੍ਰਗਟ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਨਿੱਜਰ ਜ਼ਿਲ੍ਹਾ ਕਪੂਰਥਲਾ, ਭਾਈ ਜੁਗਰਾਜ ਸਿੰਘ ਪੁੱਤਰ ਹਰਗਿੰਦਰ ਸਿੰਘ ਵਾਸੀ ਸਮਾਲਸਰ ਜ਼ਿਲ੍ਹਾ ਫਰੀਦਕੋਟ, ਜਗਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰਕਬਾ ਜ਼ਿਲ੍ਹਾ ਲੁਧਿਆਣਾ। ਇਹ ਸਾਡੇ ਕੋਲੇ ਨਾਲ ਹੀ ਸਾਡਾ ਥਾਣਾ ਸੁਧਾਰ ਦੇ ਵਿੱਚ ਹੀ ਪਿੰਡ ਪੈਂਦਾ ਰਕਬਾ, ਤੇ ਬਿੱਟੂ ਕਰਕੇ ਅਸੀਂ ਤਾਂ ਉਹਨੂੰ ਜਾਣਦੇ ਹੁੰਦੇ ਸੀ, ਬਹੁਤ ਚੜ੍ਹਦੀ ਕਲਾ ਵਾਲਾ ਨੌਜਵਾਨ ਸੀ। ਸੋ ਇਹ ਤਿੰਨੇ ਸਿੰਘ ਵੱਖ-ਵੱਖ ਤਰੀਕਿਆਂ ਨਾਲ ਉੱਥੇ ਪਹੁੰਚੇ ਤੇ 20 ਅਗਸਤ 1991 ਨੂੰ ਇਹਨਾਂ ਸਿੰਘਾਂ ਨੇ ਐਕਸ਼ਨ ਕੀਤਾ। ਰਵੇਰੋ ਦੇ ਗੋਲੀ ਤਾਂ ਵੱਜ ਗਈ ਪਰ ਬਚ ਗਿਆ, ਤੇ ਉਸ ਤੋਂ ਬਾਅਦ ਵਿੱਚ ਸਿੰਘ ਫੜੇ ਗਏ। ਜਦੋਂ ਮੁਕੱਦਮਾ ਚੱਲਿਆ ਤਾਂ ਉਸ ਮੁਕੱਦਮੇ ਦੀ ਜਿਹੜੀ ਕਾਰਵਾਈ ਆ ਉਹ ਹਰੇਕ ਸਿੱਖ ਲਈ ਇੱਕ ਸ਼ਾਨਦਾਰ ਇਤਿਹਾਸਕ ਦਸਤਾਵੇਜ਼ ਆ, ਜਿਹੜਾ ਹਰੇਕ ਨੂੰ ਪੜ੍ਹਨਾ ਚਾਹੀਦਾ ਤੇ ਘਰੇ ਸਾਂਭ ਕੇ ਰੱਖਣਾ ਚਾਹੀਦਾ। ਸਿੱਖ ਵਿਚਾਰ ਮੰਚ ਵੱਲੋਂ ਇੱਕ ਟਰੈਕਟ ਛਾਪਿਆ ਗਿਆ ਸੀ, ਅੱਜ ਦੇ ਊਧਮ ਸਿੰਘ, ਵੀ ਜਿਵੇਂ ਊਧਮ ਸਿੰਘ ਸਨਾਮ ਨੇ ਜਲਿਆਂਵਾਲੇ ਬਾਗ ਦੇ ਸਾਕੇ ਦੀ ਸਰ ਮਾਈਕਲ ਅਡਵਾਇਰ ਨੂੰ ਲੰਡਨ ਜਾ ਕੇ ਭਾਜੀ ਮੋੜੀ ਸੀ, ਉਵੇਂ ਇਹਨਾਂ ਸਿੰਘਾਂ ਨੇ ਇਹ ਕਾਰਵਾਈ ਕੀਤੀ ਆ। ਵਕਤ ਦੇ ਹਿਸਾਬ ਨਾਲ ਭਾਈ ਜਗਰਾਜ ਸਿੰਘ ਉੱਥੇ ਮੌਕੇ ਤੇ ਸ਼ਹੀਦ ਹੋ ਗਏ ਸੀ, ਤੇ ਜਗਵਿੰਦਰ ਸਿੰਘ ਬਿੱਟੂ ਰਕਬੇ ਵਾਲਾ ਭਰਾ ਸਾਡਾ ਬਾਅਦ ਵਿੱਚ ਚੜ੍ਹਾਈ ਕਰ ਗਿਆ, ਕਤਲ ਹੋ ਗਿਆ, ਸ਼ਹੀਦ ਹੋ ਗਿਆ। ਉਪਰੰਤ ਵੀਰ ਪ੍ਰਗਟ ਸਿੰਘ ਨਿੱਜਰ ਚੜ੍ਹਦੀ ਕਲਾ 'ਚ ਜਰਮਨ 'ਚ ਜਲਾਵਤ ਨਹੀਂ ਭੋਗ ਰਿਹਾ। ਜਦੋਂ ਇਸ ਮਾਮਲੇ ਵਿੱਚ ਵੀਰ ਜਗਵਿੰਦਰ ਸਿੰਘ ਦਾ ਅਦਾਲਤ ਵਿੱਚ ਬਿਆਨ ਹੋਇਆ, ਉਹਨਾਂ ਨੇ ਸਾਫ਼ ਕਿਹਾ ਬਈ ਸਾਡਾ ਇਸ ਰਵੇਰੋ ਨਾਲ ਇਹ ਮਾਮਲਾ ਹੈ ਬਈ ਇਹਨੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਇੰਨੇ ਭਾਰੀ ਜ਼ੁਲਮ ਕੀਤੇ, ਨਸਲਕੁਸ਼ੀ ਕੀਤੀ, ਅਸੀਂ ਇਹਨੂੰ ਫੜ ਕੇ ਛੱਡ ਦੇਣਾ ਸੀ। ਇਹ ਦੱਸਣਾ ਸੀ ਦੁਨੀਆ ਨੂੰ ਕਿ ਸਿੱਖਾਂ ਨੂੰ ਸਰਕਾਰ ਟੈਰੋਰਿਸਟ ਕਹਿੰਦੀ ਆ, ਅੱਤਵਾਦੀ ਕਹਿੰਦੀ ਆ, ਦਹਿਸ਼ਤਗਰਦ ਕਹਿੰਦੀ ਆ, ਪਰ ਅਸੀਂ ਤਾਂ ਆਪਦੇ ਬੁੱਚੜ ਕਾਤਲ ਨੂੰ ਵੀ ਫੜ ਕੇ ਛੱਡ ਦਿੱਤਾ। ਇਹ ਗੱਲ ਭਾਈ ਪ੍ਰਗਟ ਸਿੰਘ ਨੇ ਵੀ ਆਪਦੇ ਬਿਆਨ ਵਿੱਚ ਲਿਖਾਈ ਆ, ਤੇ ਭਾਈ ਜਗਵਿੰਦਰ ਸਿੰਘ ਨੇ ਵੀ ਲਿਖਾਈ ਹੈ। ਇਹ ਵੀ ਕਿਹਾ ਵੀ ਜਦੋਂ ਰਵੇਰੋ ਭੱਜ ਲਿਆ ਤਾਂ ਉਹਦੀ ਘਰ ਵਾਲੀ ਬਿਲਕੁਲ ਸਾਡੇ ਕੋਲ ਸੀ, ਜੇ ਚਾਹੁੰਦੇ ਤਾਂ ਉਹਨੂੰ ਵੀ ਸ਼ੂਟ ਕੀਤਾ ਜਾ ਸਕਦਾ ਸੀ, ਪਰ ਅਸੀਂ ਔਰਤ ਉੱਤੇ ਵਾਰ ਨਹੀਂ ਕਰਦੇ। ਸਾਡਾ ਧਰਮ ਜਨਾਨੀ ਤੇ ਹਮਲਾ ਕਰਨਾ ਇਸ ਤਰ੍ਹਾਂ ਨਹੀਂ, ਜਿਹਦਾ ਕੋਈ ਮਾਮਲਾ ਨਹੀਂ। ਸੋ ਇਹ ਸਾਰੀ ਗੱਲ ਜਿਹੜੀ ਸੀ, ਇਹਦੇ 'ਚ ਦੋ ਨੁਕਤੇ ਅਦਾਲਤੀ ਕਾਰਵਾਈ ਦੇ ਵਿੱਚ ਮੋਟੇ ਤੌਰ ਤੇ ਦਰਜ ਹੋਏ ਨੇ। ਇੱਕ ਤਾਂ ਇਹ ਕਿ ਸਿੱਖ ਭੱਜੇ ਜਾਂਦੇ ਦੁਸ਼ਮਣ ਦੀ ਪਿੱਠ ਤੇ ਵਾਰ ਨਹੀਂ ਕਰਦੇ, ਇਸ ਕਰਕੇ ਰਵੇਰੋ ਤੇ ਸ਼ੂਟ ਨਹੀਂ ਹੋਇਆ। ਦੂਜਾ ਇਹ ਕਿ ਇਹਦੀ ਔਰਤ ਉੱਤੇ ਇਸ ਕਰਕੇ ਵਾਰ ਨਹੀਂ ਕੀਤਾ ਕਿਉਂਕਿ ਸਾਡੇ ਧਰਮ ਦੇ ਵਿੱਚ ਔਰਤ ਤੇ ਵਾਰ ਕਰਨਾ ਨਹੀਂ ਦੱਸਿਆ ਹੋਇਆ। ਇਹ ਸਾਰੀ ਗੱਲ ਦੇ ਬਾਅਦ ਜਿਹੜੀ ਉੱਥੇ ਮੈਡਮ ਜੱਜ ਜਿਹੜੀ ਔਰਤ ਸੀਗੀ, ਬੀਬੀ ਇਸ ਕੇਸ ਨੂੰ ਸੁਣ ਰਹੀ, ਉਹਨੇ ਇਹ ਸੁਣ ਕੇ ਕਿ ਇਹਨਾਂ ਦਾ ਧਰਮ ਦੇ ਇਹ ਗੱਲਾਂ ਕਹਿੰਦਾ ਤੇ ਇਹਨਾਂ ਨੇ ਧਰਮ ਦੇ ਅਸੂਲਾਂ ਦੇ ਉੱਤੇ ਕਿੰਨਾ ਪਹਿਰਾ ਦਿੱਤਾ। ਜੇ ਚਾਹੁੰਦੇ ਤਾਂ ਇਹੋ ਰਵੇਰੋ ਦੀ ਜਨਾਨੀ ਨੂੰ ਵੀ ਠੋਕ ਸਕਦੇ ਸੀ, ਕਤਲ ਕਰ ਸਕਦੇ ਸੀ ਜੇ ਇਹ ਕਾਤਲ ਦਰਿੰਦੇ ਹੁੰਦੇ, ਤੇ ਜੇ ਇਹ ਚਾਹੁੰਦੇ ਤਾਂ ਉਹ ਭੱਜਾ ਜਾਂਦਾ ਸੀ, ਪਰ ਇਹਨਾਂ ਨੇ ਉਹਨੂੰ ਕਤਲ ਕਰਨ ਦੀ ਮਨਸ਼ਾ ਨਾਲ ਉਹਦੇ ਪਿੱਠ ਤੇ ਵਾਰ ਨਹੀਂ ਕੀਤਾ। ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਜਦੋਂ ਇਹ ਸਾਰਾ ਕੁਝ ਵਾਪਰਿਆ ਅਦਾਲਤ ਵਿੱਚ। ਅਖੀਰ 19 ਫਰਵਰੀ 1992 ਨੂੰ ਇਸ ਕੇਸ ਦਾ ਫੈਸਲਾ ਹੋਇਆ, ਜਿਹਦੇ 'ਚ ਪ੍ਰਗਟ ਸਿੰਘ ਨੂੰ 10 ਸਾਲ, ਜਗਵਿੰਦਰ ਸਿੰਘ ਨੂੰ 8.5 ਸਾਲ ਤੇ ਜਗਰਾਜ ਸਿੰਘ ਮੌਕੇ ਤੇ ਸ਼ਹੀਦ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਵਿੱਚ ਜਿਹੜਾ ਰਵੇਰੋ ਸੀ, ਜਦੋਂ ਇਹਨੂੰ ਪਤਾ ਲੱਗਿਆ ਇਸ ਗੱਲ ਦਾ ਕਿ ਪਹਿਲਾਂ ਤਾਂ ਮੈਂ PAP ਜਲੰਧਰ ਦੇ ਵਿੱਚ ਬਚ ਗਿਆ ਜਦੋਂ ਜਨਰਲ ਲਾਭ ਸਿੰਘ ਹੁਣਾਂ ਨੇ ਐਕਸ਼ਨ ਕੀਤਾ 1986-87 ਵਿੱਚ। ਦੂਜਾ ਜਿਹੜਾ ਸੀਗਾ ਕੰਮ, ਇਹ ਹੁਣ ਰਵੇਰੋ ਕਹਿੰਦਾ ਵੀ ਮੇਰੇ ਮਗਰ ਇੱਥੇ ਰੋਮਾਨੀਆ ਪਹੁੰਚ ਗਏ,
ਚੇਤੇ ਕਰੋ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਰਾਡੂ ਨੂੰ ਛੁਡਾਉਣ ਦੇ ਚੱਕਰ ਦੇ ਵਿੱਚ ਮਾਫ ਕਰਨਾ, ਜਿਹੜਾ ਰੋਮਾਨੀਆ ਦਾ ਰਾਜਦੂਤ ਸੀ ਇੰਡੀਆ 'ਚ ਰਾਡੂ, ਉਹਨੂੰ ਵੀ ਸਿੰਘਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਛੁਡਾਉਣ ਦੇ ਚੱਕਰ ਦੇ ਵਿੱਚ ਉਹਨੂੰ ਵੀ ਅਗਵਾ ਕੀਤਾ ਹੋਇਆ ਸੀ ਜਦੋਂ ਰਿਬੈਰੋ ਦੇ ਉੱਤੇ ਉੱਥੇ ਅਟੈਕ ਹੋਇਆ। ਇਹ ਇੱਕੋ ਜਿਹੇ ਵੇਲੇ ਦੀਆਂ ਗੱਲਾਂ ਨੇ। ਖੈਰ ਜਦੋਂ ਇਹ ਸਾਰਾ ਮਾਮਲਾ ਉੱਭਰਿਆ ਤਾਂ ਰਿਬੈਰੋ ਜਿਹੜਾ ਸੀ ਉਹ ਚੀਕਾਂ ਮਾਰਦਾ ਫਿਰਦਾ ਸੀਗਾ ਕਿ ਮੈਂ ਕਦੇ ਜੀ ਇਹੋ ਜਿਹੀ ਗੱਲ ਹੀ ਨਹੀਂ ਕਹੀ ਕਿ ਬੁਲਟ ਫਾਰ ਬੁਲਟ, ਪਰ ਉਹਦਾ ਰਿਕਾਰਡ ਤੇ ਪਈ ਸੀ ਸਾਰੀ ਗੱਲ। ਤੇ ਜਿਹੜਾ ਰਿਬੈਰੋ ਪੰਜਾਬ ਦੇ ਵਿੱਚ ਬੁੱਚੜਪੁਣਾ ਕਰਨ ਲਈ ਆਇਆ ਸੀ, ਜਿਹਨੇ ਇੱਕ ਪੂਰੀ ਕਿਤਾਬ ਵੀ ਲਿਖੀ ਆ, ਸਰਦਾਰ ਹਰਪਾਲ ਸਿੰਘ ਪੰਨੂ ਪ੍ਰੋਫੈਸਰ ਸਾਹਿਬ ਨੇ ਉਹ ਕਿਤਾਬ ਪੰਜਾਬੀ ਚ ਰਥਾ ਵੀ ਕੀਤਾ, ਜਿਹੜਾ ਪੂਰੀਆਂ ਫੜਾ ਮਾਰਦਾ ਰਿਹਾ, ਪਿੱਛੇ ਜੇ ਪਿੱਟਦਾ ਫਿਰਦਾ ਸੀਗਾ ਵੀ ਹੁਣ ਇਹ ਮੁਲਕ ਆ ਜਿਹੜਾ ਉਹ ਹਿੰਦੂ ਕੱਟੜਵਾਦ ਦਾ ਐਡਾ ਵੱਡਾ ਅੱਡਾ ਬਣ ਚੁੱਕਿਆ ਇੰਡੀਆ, ਤੇ ਇੱਥੇ ਘੱਟ ਗਿਣਤੀ ਖਾਸ ਤੌਰ ਤੇ ਈਸਾਈ ਭਾਈਚਾਰਾ ਵੀ ਬਹੁਤ ਜ਼ਿਆਦਾ, ਕਿਉਂਕਿ ਆਪ ਉਹ ਈਸਾਈ ਆ। ਉਦੋਂ ਫਿਰ ਲੋਕਾਂ ਨੇ ਲਾਹਣਤਾਂ ਪਾਈਆਂ ਵੀ ਤੂੰ ਕਦੇ ਸਿੱਖਾਂ ਦੇ ਉਸ ਘੱਟ ਗਿਣਤੀ ਲੋਕਾਂ ਤੇ ਜ਼ੁਲਮ ਕਰਦਾ ਸੀ, ਹੁਣ ਪਤਾ ਲੱਗਿਆ ਜੋ ਤੇਰੇ ਤੇ ਵਰੀ ਆ, ਤੇਰੀ ਕੌਮ ਤੇ ਵਰੀ ਆ। ਹੁਣ ਬੇਸ਼ੱਕ ਉਹ ਬਿਆਨ ਜੇ ਬਦਲਦਾ, ਪਰ ਜਦੋਂ ਇੱਥੇ ਆਇਆ ਸੀ ਰਿਬੈਰੋ ਉਹਨੇ ਕੋਈ ਕਸਰ ਨਹੀਂ ਛੱਡੀ ਸਾਡੀ ਕੌਮ ਤੇ ਘਾਣ ਕਰਨ ਵਾਲੀ। ਤੋਂ ਅੱਜ ਜਦੋਂ ਸਾਡੇ ਪਿਆਰੇ ਵੀਰ ਪ੍ਰਗਟ ਸਿੰਘ ਨਿੱਜਰ ਦੇ ਮਾਤਾ ਜੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਇਹ ਦਰਦ ਸਾਹਮਣੇ ਆਇਆ ਕਿ ਉਹ ਇੱਥੇ ਆ ਨਹੀਂ ਸਕਦੇ, ਜਲਾਵਤ ਨਹੀਂ ਭੋਗ ਰਹੇ ਆ, ਤਾਂ ਇਹ ਚੀਜ਼ ਧਿਆਨ ਚ ਆਈ ਕਿ ਕਿਵੇਂ ਰਿਬੈਰੋ ਨੇ ਇੱਥੇ ਜ਼ੁਲਮ ਕੀਤੇ ਸੀ। ਰਿਬੈਰੋ ਕਾਂਡ ਕਰਕੇ ਨਿੱਜਰ ਵੀਰ ਨੂੰ ਸਾਰੇ ਚੇਤੇ ਕਰਦੇ ਆ। ਸੋ ਜਿਹੜੀ ਖਾੜਕੂ ਲਹਿਰ ਇੱਥੇ ਬੀਤੇ ਦੌਰ ਵਿੱਚ ਚੱਲੀ, ਉਹ ਕਿਉਂ ਚੱਲੀ? ਉਹ ਕੋਈ ਐਉਂ ਨਹੀਂ ਸੀਗਾ ਕਿ ਸਵਾਦ ਪਿਆ ਸੀ ਰਾਤਾਂ ਕਮਾਦਾਂ 'ਚ ਕੱਟਣ ਦਾ। ਜੋ ਕੁਝ ਉਸ ਦੌਰ ਵਿੱਚ ਸਟੇਟ ਨੇ ਕੀਤਾ, ਸਿੱਖਾਂ ਕੋਲੇ ਉਹ ਰਾਹ ਕਿਹੜਾ ਬਚਿਆ ਸੀ? ਤੇ ਜਿਹੜੇ ਇਹ ਸਮਝਦੇ ਆ ਕਿ ਜੀ ਐਉਂ ਨਹੀਂ ਐਉਂ ਕਰਨਾ ਚਾਹੀਦਾ ਸੀ, ਉਹ ਅੱਜ ਦੱਸ ਲੈਣ। ਆ ਤੁਹਾਡੇ ਸਾਹਮਣੇ ਆ, ਸਿੱਖ ਜਾਂ ਪੰਜਾਬ ਦੇ ਲੋਕ ਆਪਦੇ ਹੱਕਾਂ ਦੇ ਲਈ, ਸੱਚੀ ਗੱਲ ਦੇ ਲਈ ਦਿੱਲੀ ਜਾਣਾ ਚਾਹੁੰਦੇ ਆ, ਪਰ ਉਹ ਕਹਿੰਦੇ ਆ ਦਿੱਲੀ ਨੂੰ ਤੁਹਾਡੀ ਕਣਕ ਵੀ ਆ ਜੇ, ਝੋਨਾ ਵੀ ਆ ਜੇ, ਖਾਣ ਪੀਣ ਲਈ ਰਸੋਈ ਦਾ ਸਾਰਾ ਸਮਾਨ ਪੰਜਾਬ ਤੋਂ ਆ ਜੇ, ਪਰ ਜਿਹੜਾ ਇਹਨੂੰ ਉਪਜਾਉਂਦਾ ਕਿਸਾਨ ਆ ਉਹ ਆਪਦਾ ਦਰਦ ਦੱਸਣ ਲਈ ਜੇ ਦਿੱਲੀ ਬੜਿਆ ਤਾਂ ਅਸੀਂ ਐਂ ਕਰ ਦਿਆਂਗੇ ਤੇ ਵਾਹ ਕਰ ਦਿਆਂਗੇ। ਉਹ ਸੜਕ ਜਿਹਦੇ ਬਾਰੇ ਇੱਥੋਂ ਦੀਆਂ ਅਦਾਲਤਾਂ ਪਿੱਟਦੀਆਂ ਨੇ ਕਿ ਤੁਸੀਂ ਇਹ ਕਿਵੇਂ ਬੰਦ ਕੀਤੀਆਂ ਨੇ, ਉਹ ਅਗਲੇ ਬੰਦ ਕਰੀ ਫਿਰਦੇ ਆ। ਤੇ ਪੰਜਾਬ ਦੀ ਧਰਤੀ ਤੇ ਆ ਕੇ ਉਹਨਾਂ ਨੌਜਵਾਨਾਂ ਨੂੰ, ਕਿਸਾਨਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕਰਦੇ ਆ ਤੇ ਕੋਈ ਕਾਰਵਾਈ, ਕੋਈ ਅਦਾਲਤ, ਕੋਈ ਸੁਣਵਾਈ ਨਹੀਂ। ਇਸ ਸਾਰੇ ਮਾਮਲੇ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਇਹ ਵਹਿਮ ਆ ਕਿ ਅਜੇ ਵੀ ਮੇਰਾ ਦੇਸ਼ ਮਹਾਨ, ਭਾਰਤ ਮਾਤਾ ਕੀ ਜੈ, ਉਹਨਾਂ ਕੋਲੇ ਖੁੱਲਾ ਮੌਕਾ ਉਹ ਪੰਜਾਬ ਦੇ ਪੰਥ ਦੇ ਮਸਲੇ ਆਪਦੇ ਤਰੀਕੇ ਨਾਲ ਹੱਲ ਕਰਾ ਕੇ ਗੱਲ ਨਿਬੇੜਨ। ਪਰ ਇਹ 'ਚ ਕਿਹੜੀ ਗੱਲ? ਕੋਈ ਤਾਂ ਕੁਛ ਤਾਂ ਕਰਕੇ ਦਿਖਾਓ ਨਾ, ਕਿਸੇ ਤਰੀਕੇ ਨਾਲ ਤਾਂ ਗੱਲ ਪੱਲੇ ਪਾਓ ਵੀ ਇਹ ਸਿਸਟਮ ਬੜਾ ਚੰਗਾ। ਇੱਥੇ ਤਾਂ ਹੁਣ ਬਥੇਰੇ ਹਿੰਦੂ ਪਿੱਟਦੇ ਫਿਰਦੇ ਆ ਬਈ ਬੜੇ ਰਾਜ ਭਾਗ ਆਏ, ਅੱਡ-ਅੱਡ ਪਾਰਟੀਆਂ ਦੇ ਆਏ, ਹੁਣ ਸਾਡੇ ਕਹਿੰਦੇ ਆ ਵੀ ਅਦਿੱਤਿਆਨਾਥ ਵਰਗੇ ਮੁੱਖ ਮੰਤਰੀ ਨੇ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਭ ਹਿੰਦੂ ਨੇ, ਤੇ ਹਿੰਦੂ ਵੀ ਕੱਟੜਵਾਦੀ ਨੇ, ਤੇ ਹੁਣ ਹਿੰਦੂ ਕਹਿੰਦੇ ਜ਼ਿਆਦਾ ਖਤਰੇ 'ਚ। ਸੋ ਇਸ ਮਾਹੌਲ ਦੇ ਵਿੱਚ ਜਦੋਂ ਬਿਲਕੁਲ ਹੀ ਸਿੱਖਾਂ ਦੇ ਵਿੱਚ ਸ਼ਾਂਤਮਈ ਤੇ ਲੋਕਤੰਤਰ ਦਾ ਡੁਗਡੁਗੀ ਖੜਕ ਰਹੀ ਹੈ, ਉਦੋਂ ਸਾਨੂੰ ਉਹ ਪਿਆਰੇ ਵੀਰ ਚੇਤੇ ਆਉਂਦੇ ਆ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਜਾਨਾਂ ਵਾਰੀਆਂ। ਜਿਵੇਂ 27 ਫਰਵਰੀ ਨੂੰ 1999 ਨੂੰ ਸਾਡੇ ਪਿਆਰੇ ਵੀਰ ਹਰਿੰਦਰ ਸਿੰਘ ਬੰਟੀ ਤੇ ਸੁਖਵਿੰਦਰ ਸਿੰਘ ਸ਼ਿੰਦੂ, ਜਿਹਨੂੰ KC ਸ਼ਰਮਾ ਕਹਿੰਦੇ ਹੁੰਦੇ ਸੀ ਉਦੋਂ ਮੂਵਮੈਂਟ ਦੇ ਵਿੱਚ, ਇਹ ਦੋਨੇ ਇੱਥੇ ਚੰਡੀਗੜ੍ਹ ਦੇ ਵਿੱਚ ਕਿਸੇ ਥਾਂ ਬੈਠੇ ਸੀਗੇ ਤੇ ਦਲਵੀਰੇ ਕੈਟ ਨੇ ਇਹਨਾਂ ਨੂੰ ਉੱਥੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਸੀ। ਸੋ ਇਵੇਂ ਹੀ 28 ਫਰਵਰੀ 1993 ਨੂੰ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਵੱਡੇ ਥੰਮ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਨਾਲ ਗਦਾਰੀ ਕੀਤੀ। ਗਦਾਰ ਵੀ ਤਾਂ ਸਾਡੇ ਵਿੱਚੋਂ ਹੀ ਨੇ ਨਾ। ਉਹਨਾਂ ਦੀ ਸ਼ਹੀਦੀ ਦਾ ਦਿਹਾੜਾ ਕੱਲ੍ਹ ਨੂੰ ਉਹਨਾਂ ਦੇ ਪਿੰਡ ਮਾਨੋ ਚਾਹਲ ਮਨਾਇਆ ਜਾ ਰਿਹਾ। ਇਹ ਗੱਲਾਂ ਕਿਉਂ ਕਰਦੇ ਆ?
इस करके कि बहुत वड्डी एक विथ पैंदी दिख रही आ सानू, जिन्हां ਸਿੰਘਾਂ ने 1984 तो बाद इतिहास नूं सिरजिया। पता सी पहले दिन ही पता सी कि जिड्डी वड्डी इंडिया की ताकत आ उहदे सामने साडी ताकत, पर साडे इतिहास तो प्रेरणा लई, गुरु साहब तो प्रेरणा लई सिखां ने कि बाबा बचिੱਤਰ ਸਿੰਘ ਦਾ कद तो छोटा जिहा सी, पर हाथी चाहे जिड्डा वड्डा मर्जी सी, पर बाबा बचिੱਤਰ ਸਿੰਘ ਦੇ मगर गुरु का थापड़ा सी। यही गल उन्हां सारे सूरमिਆਂ ਨੂੰ इस दिल्ली दे जालम ते जाबर हुकूमत नाल टक्कर लैण दे योग बना गई कि साडे मगर पंथ दा गुरु दा थापड़ा ठोक बजा के इतिहास सिरजिया। ते जदों बंदा कोई बैठदा ड्राइविंग सीट ते उह तो ही गड़बड़ होनी है, जिहड़ा कदे बैठिया ही नहीं, जिहड़े घरों निकलिया ही नहीं, उह तो की गलती होनी है। सो साडे भरावां तो बीते दौर में कोई गलत बयानी, कोई गलत फैसले जो हो गए तो पूरी मूवमेंट की जखना पट्टन बह जाना कि वह जी बहुत भैड़े सी, बहुत माड़े सी। मैनू बड़ी इस गल की परेशानी आ कि साडे भरावां दे दिल दिमाग विच ये नफरत भरी जा रही है, ते साडा फर्ज बनता कि असीं सच्चाई बयान करिए, लोकां नूं दसीए कि उन्हां वेलियां दे विच ओही ठीक सी। मैं इत्थे साडे बहुत सारे भैन भरा ने जिन्हां नाल बहसदा रहिना कि जिहड़े शहीद हो गए, जिन्हां दे दिहाड़े मनाउने आ, जे वो बच जाते तुसीं उन्हां नाल भी आही कुछ करदे जिहड़ा कुछ बाकी जिउंदियां ना करदे। जां जदों ਇਹ ਸਿੰਘ ਘਰਾਂ ਚੋਂ ਨਿਕਲੇ ਸੀ, ਇਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਹੁਣ ਘਰਦਿਆਂ ਨੂੰ ਲਾਸ਼ ਮਿਲੂ ਕਿ ਨਹੀਂ ਮਿਲੂ। ਇਹਨਾਂ ਨੇ ਇਹ ਨਹੀਂ ਕਹਿੰਦੇ ਕੋਈ ਗਲਤੀ ਨਹੀਂ ਕੀਤੀ ਹੋਣੀ, ਮਨੁੱਖ ਸੀ, ਬੰਦੇ ਸੀ, ਪਰ ਇਹ ਕਹਿਣਾ ਕਿ ਉਹ ਤਾਂ ਹੈ ਹੀ ਬੜੇ ਭੈੜੇ ਸੀ, ਇਹ ਨਹੀਂ। ਜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਰਿਆਸਤਾਂ ਦੇ ਰਾਜ ਭਾਗ ਕਾਇਮ ਹੋਣ ਤੱਕ ਦੇ ਦੌਰ ਵਿੱਚ ਕੋਈ ਧਿਆਨ ਮਾਰੇ, ਉਦੋਂ ਵੀ ਸਿੰਘਾਂ ਤੋਂ ਕਦੇ ਕੋਈ ਗੜਬੜ, ਕਦੇ ਕੋਈ ਗਲਤ ਬਿਆਨੀ ਹੁੰਦੀ ਰਹੀ ਹੋਣੀ, ਪਰ ਅੱਜ ਵਾਲਾ ਮਾਹੌਲ ਕਦੇ ਨਹੀਂ ਸੀ ਦੇਖਿਆ। ਜਦੋਂ ਆਪਾਂ ਲੋਹਗੜ੍ਹ ਦੇ ਵਿੱਚ ਘੇਰਾ ਪੈ ਗਿਆ ਕਲਗੀਧਰ ਦੇ ਸ਼ੇਰਾਂ ਨੂੰ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਘੇਰਦੇ ਐ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਆ ਤੁਸੀਂ ਜਾਣਾ ਤਾਂ ਜਾਓ ਵਿਨੋਦ ਸਿੰਘਾ, ਭਾਣਾ ਕਰਾਂਗੇ ਅਸੀਂ ਮਨਜ਼ੂਰ ਭਾਈ, ਢੀੜਾ ਵਿੱਚ ਐ ਪਰ ਦੱਬ ਕੇ ਹੋਰ ਭਿੜਨਾ ਹੈਗਾ ਸਿੰਘਾਂ ਦਾ ਪਹਿਲਾ ਦਸਤੂਰ ਭਾਈ। ਜਿਹੜੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਤੋਂ ਛੱਡ ਕੇ ਨਿਕਲ ਆਏ, ਉਹ ਵੀ ਗੁਰੂ ਦੇ ਸਿੱਖ ਹੀ ਸੀ। ਇਵੇਂ ਹੀ 1984 ਦੇ ਵਿੱਚ ਜਿਹੜੇ ਬੱਬਰ ਖਾਲਸਾ ਦੇ ਸਿੰਘ ਤੇ ਹੋਰ ਬਹੁਤ ਸਾਰੇ ਅੰਦਰੋਂ ਨਿਕਲੇ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਭਾਈ ਕੰਵਰ ਸਿੰਘ ਧਾਮੀ, ਹੋਰ ਬੜੇ ਨਿਕਲੇ, ਉਹ ਵੀ ਸਿੱਖ ਹੀ ਸੀ। ਸਾਰੇ ਲੜੇ ਤਾਂ ਕੌਮ ਲਈ ਨੇ, ਮਰੇ ਤਾਂ ਕੌਮ ਲਈ ਨੇ, ਸ਼ਹੀਦੀਆਂ ਤਾਂ ਕੌਮ ਲਈ ਪਾਈਆਂ ਨੇ। ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬੜੀ ਤਕਰਾਰ ਰਹੀ ਆ ਸੋਚੀ, ਹੋਰ ਬੜੇ ਸਿੱਖਾਂ ਯੋਧਿਆਂ ਦੇ, ਜਰਨੈਲਾਂ ਦੇ ਮਸਲੇ ਮਸਾਇਲ ਆਪਸ ਵਿੱਚ ਉਲਝਾ ਬਣੇ ਰਹੇ। ਪਰ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਦੇ ਵਿੱਚ ਅਸੀਂ ਚਿੱਕੜਾ ਛਾਲੀ ਵਾਲਾ ਕੰਮ ਫੜ ਲਿਆ, ਇਹ ਬਹੁਤ ਮਾੜਾ। ਮੈਂ ਅੱਗੇ ਵੀ ਕਹਿਣਾ, ਅੱਜ ਫੇਰ ਕਹਿਣਾ, ਜਿਹੜੇ ਸਿੰਘ 6 ਜੂਨ ਨੂੰ ਬਾਬਾ ਜਰਨੈਲ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਰਬਾਰ ਸਾਹਿਬ ਪਹੁੰਚਦੇ ਆ, ਉਹੀ ਸੰਗਤਾਂ 8 ਅਗਸਤ ਨੂੰ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਉਣ ਪਹੁੰਚੇ ਹੁੰਦੇ। ਸੰਗਤ ਨੇ, ਪੰਥ ਨੇ ਬਾਬਾ ਭਾਈ ਸੁਖਦੇਵ ਸਿੰਘ ਬੱਬਰ ਨੂੰ ਵੀ ਤੇ ਬਾਬਾ ਜਰਨੈਲ ਸਿੰਘ ਨੂੰ ਇੱਕੋ ਜਿਹਾ ਪਿਆਰ ਕੀਤਾ। ਇਵੇਂ ਹੀ ਅੱਜ ਦੇ ਦੌਰ ਵਿੱਚ ਜਿਹੜੇ ਕੌਮ ਲਈ ਲੜਦੇ ਆ, ਜੂਝਦੇ ਆ, ਸਾਰਿਆਂ ਦੇ ਸਤਿਕਾਰ ਪੰਥ ਲਈ। ਪੰਥ ਨੇ ਕਿਸੇ ਨਾਲ ਦਰੇਜਗੀ ਨਹੀਂ ਕਰਨੀ, ਪਰ ਕੁਛ ਛੋਟੇ ਦਿਮਾਗ ਵਾਲੇ ਲੋਕ ਇਹਨਾਂ ਮਾਮੂਲੀ ਚੱਕਰਾਂ ਦੇ ਵਿੱਚ ਇੰਨੀ ਜ਼ਿਆਦਾ ਨੀਵੇਂ ਪੱਧਰ ਤੇ ਆ ਰਹੇ ਨੇ। ਆ ਜਿਹੜਾ ਭਾਈ ਅਮਰਤਪਾਲ ਸਿੰਘ ਵਾਲਾ ਮਸਲਾ, ਜਿਵੇਂ ਇਹਦੇ ਮਸਲੇ ਤੇ ਕੌਮ ਦੇ ਵਿੱਚ ਇਕਜੁੱਟਤਾ ਤੇ ਇਕਮੁੱਠਤਾ ਦੀ ਲੋੜ ਸੀ। ਜਿਵੇਂ ਬਾਬਾ ਜਰਨੈਲ ਸਿੰਘ ਜਦੋਂ ਗ੍ਰਿਫਤਾਰ ਹੋਏ ਆ, ਉਦੋਂ ਵੀ ਬੜੇ ਆਪਸ ਵਿੱਚ ਹੀ ਉਲਝਾ ਸੀ। ਅਕਾਲੀ ਦਲ ਨੂੰ ਬੜਾ ਰੋਸ ਸੀਗਾ ਕਿ 1980-81 ਵਾਲੀਆਂ ਇਲੈਕਸ਼ਨਾਂ ਦੇ ਵਿੱਚ ਸੰਗਤਾਂ ਨੇ ਸਾਡਾ ਸਾਥ ਨਹੀਂ ਦਿੱਤਾ। 1979 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਸਾਡਾ ਵਿਰੋਧ ਕੀਤਾ, ਵੱਖਰੇ ਉਮੀਦਵਾਰ ਖੜੇ ਕੀਤੇ,
पर जदों बाबा जरनैल सिंह नूं लाले जगत नारायण वाले कांड च गिरफ्तार करना कराउणा सी, महापुरुषां दे बचन सी भी मैं इक्को गल भालदा, जदों मैं जेल੍ਹ दी ड्योड़ी च पैर रखा भी मैनूं इह खबर सुणे कि सारा सिख जगत एक झंडे हेठां इकट्ठा हो गया। उवें कीता भी ते होया भी। किधरे दल खालसा वाले हाईजैकिंग करी फिरदे, किधरे दल खालसा किधरे बबर खालसा वाले उदों आपदा एक्शन करी जाते आ, कदे दशमेश रैजीमेंट एक्शन करी जाती है। पंथ ने एकता ते एकजुटता ते एकमुठता दिखाई। अज भी उस जलवे दी उस माहौल दी लोड़ है। घटनावां जिहड़ियां ने ਉਹੀ ਵਧੀਆ ने ਜਿਹੜੀਆਂ ਸਾਨੂੰ एकता दी लड़ी च परो जाण। बंदे ਉਹੀ ਵਧੀਆ ने ਜਿਹੜੇ ਸਾਡੇ ਸਾਰੇ ਔਗਣਾ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਕਹਿਣ ਵੀ ਆਪਾਂ ਇਕੱਠਿਆਂ ਨੇ ਰਹਿਣਾ। ਪਿਓ ਨੂੰ, ਦਾਦੇ ਨੂੰ, ਬਾਪੂ ਨੂੰ ਪਰਿਵਾਰ ਦੇ ਵਿੱਚੋਂ ਉਹ ਬੰਦਾ ਨਹੀਂ ਚੰਗਾ ਲੱਗਦਾ ਜਿਹੜਾ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਲੇਸ਼ ਪਾਈ ਰੱਖੇ। ਦਾਦੇ ਨੂੰ ਉਹ ਪੁੱਤ ਵਧੀਆ ਲੱਗਦਾ, ਘਰ ਦਾ ਉਹ ਮੈਂਬਰ ਚੰਗਾ ਲੱਗਦਾ ਜਿਹੜਾ ਸਾਰਿਆਂ ਦੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਪਰਿਵਾਰ ਨੂੰ ਇੱਕ ਟੇਬਲ ਤੇ ਇਕੱਠਿਆਂ ਨੂੰ ਬਿਠਾਵੇ ਵੀ ਆਪਾਂ ਇਕੱਠਿਆਂ ਨੇ ਰਹਿਣਾ। ਇਹ ਹੋ ਹੀ ਨਹੀਂ ਸਕਦਾ ਕਿ ਸਾਡੇ ਸਾਰੇ ਦੀਆਂ ਸ਼ਕਲਾਂ ਇੱਕੋ ਜਿਹੀਆਂ ਹੋਣ ਤੇ ਅਕਲਾਂ ਇੱਕੋ ਜਿਹੀਆਂ ਹੋਣ। ਫਰਕ ਰਹਿਣੇ ਰਹਿਣੇ ਨੇ। ਜਥੇਬੰਦੀਆਂ ਦੇ, ਸ਼ਖਸੀਅਤਾਂ ਦੇ ਵਖਰੇਵੇਂ ਇਹ ਰਹਿਣੇ ਰਹਿਣੇ ਆ। ਕਦੇ ਨਹੀਂ ਹੋਣਾ ਹੈਗਾ ਵੀ ਸਾਰੇ ਜਾਣੇ, ਸਾਰੀ ਸਿੱਖ ਕੌਮ ਇੱਕ ਵਿਅਕਤੀ ਦੀ, ਇਹ ਤਾਂ ਕਦੇ ਹੋਇਆ ਹੀ ਨਹੀਂ। ਸਾਡਾ ਗੁਰੂ ਗ੍ਰੰਥ ਸਾਹਿਬ ਇੱਕ ਵਾ, ਸਾਡਾ ਸਿਧਾਂਤ ਇੱਕ ਵਾ, ਸਾਡੀ ਮਰਿਆਦਾ ਇੱਕ ਵਾ। ਪਰ ਇਹ ਨਹੀਂ ਹੋ ਸਕਦਾ ਹੈਗਾ ਕਿ ਫਲਾਣੇ ਜਥੇਬੰਦੀ ਦੇ ਫਲਾਣੇ ਲੀਡਰ ਮਗਰ ਸਾਰੇ ਤੁਰੇ ਫਿਰੋ ਜੀ। ਅੱਜ ਦੇ ਸਮੇਂ 'ਚ ਤਾਂ ਇਹ ਕੰਮ ਬੜਾ ਗਲਤ ਆ ਸਗੋਂ। ਤੇ ਸਟੇਟ ਜਿਸ ਤਰੀਕੇ ਨਾਲ ਚੱਲਦੀ ਆ ਉਹਦੇ ਵਿੱਚ ਇਹ ਚੀਜ਼ਾਂ ਫਿੱਟ ਨਹੀਂ ਬੈਠਦੀਆਂ। ਪਰ ਸਾਨੂੰ ਅੱਜ ਦੇ ਦੌਰ ਵਿੱਚ ਬਹੁਤ ਸੋਚ ਸਮਝ ਕੇ ਚੱਲਣ ਦੀ ਲੋੜ ਹੈ, ਕਿਉਂਕਿ ਜਿਹੜਾ ਹਾਕਮ ਅੰਗਰੇਜ਼ ਸੀ, ਗੋਰਾ ਸੀ, ਉਹਦੇ ਵੇਲੇ ਕਹਾਣੀ ਹੋਰ ਸੀ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਘੁੰਮ ਰਹੀ ਆ ਜਿਹਦੇ 'ਚ ਗਿਆਨ ਗੋਦੜੀ ਵਾਲੇ ਗੁਰਦੁਆਰੇ ਲਈ ਸਿੱਖ ਜਾਣਾ ਚਾਹੁੰਦੇ ਆ ਤੇ ਮੂਹਰੇ ਧੇਲੇ ਦਾ ਭਈਆ ਨਹੀਂ ਵਰਦੀ ਪਾਈ ਆ, ਅਗਲਾ ਟੁੱਟ ਟੁੱਟ ਕੇ ਪੈਂਦਾ, ਸਾਡੇ ਸਿੱਖ ਸਰਦਾਰਾਂ ਦੀ ਬੇਇੱਜ਼ਤੀ ਕਰਦਾ। ਉਦੋਂ ਚੇਤੇ ਆਉਂਦੇ ਆ ਜਥੇਦਾਰ ਝੱਬਰ ਦੇ ਬੋਲ, ਜਦੋਂ ਉਹਨੂੰ ਸੁਨੇਹਾ ਮਿਲਿਆ ਤੇ ਉਹ ਕਹਿੰਦਾ ਪਹਿਲੀ ਗੱਲ ਤਾਂ ਮੈਨੂੰ ਯਕੀਨ ਹੀ ਨਹੀਂ ਰਿਹਾ ਵੀ ਸਵਰਾਜ ਹੋ ਜਾਣਾ ਤੇ ਗੋਰਿਆਂ ਨੇ ਚਲੇ ਜਾਣਾ। ਪਰ ਹੁਣ ਤਾਂ ਇਸ ਮੌਕੇ ਤਾਂ ਗੋਰਿਆਂ ਦਾ ਰਾਜ ਆ ਤੇ ਇਹਨਾਂ ਨਾਲ ਆਪਣਾ ਧਾਰਮੀ ਤੌਰ ਤੇ, ਮਜ਼ਹਬੀ ਤੌਰ ਤੇ ਕੋਈ ਵੈਰ ਵਿਰੋਧ ਨਹੀਂ ਹੈਗਾ ਤੇ ਆਪਾਂ ਨੂੰ ਉਹ ਕੁਛ ਨਹੀਂ ਕਹਿੰਦੇ। ਉਹਨਾਂ ਨੂੰ ਪਤਾ ਸਿੱਖ ਹੋਰ ਨੇ ਤੇ ਹਿੰਦੂ ਹੋਰ ਨੇ। ਸਿੱਖ ਆਪਦੇ ਗੁਰਦੁਆਰੇ ਛੁਡਵਾ ਰਹੇ ਆ, ਹਿੰਦੂਆਂ ਤੋਂ ਕੋਈ ਗੱਲ ਨਹੀਂ, ਉਹ ਵਿੱਚ ਨਹੀਂ ਪੈਂਦੇ। ਪਰ ਜਦੋਂ ਇਹ ਅੰਗਰੇਜ਼ ਚਲੇ ਗਿਆ, ਸਵਰਾਜ ਹੋ ਗਿਆ, ਫਿਰ ਹਿੰਦੂ ਬਹੁ ਗਿਣਤੀ ਦਾ ਰਾਜ ਹੋਣਾ ਤੇ ਉਹਨਾਂ ਨੇ ਸਾਨੂੰ ਗੁਰਦੁਆਰੇ ਆਜ਼ਾਦ ਨਹੀਂ ਕਰਨ ਦੇਣੇ। ਤੇ ਹੁਣ ਉਹੀ ਕੁਛ ਸਾਡੇ ਨਾਲ ਵਾਪਰ ਰਿਹਾ। ਕਿੰਨੇ ਸਿਆਣੇ ਸੀ ਜਥੇਦਾਰ ਝੱਬਰ ਵਰਗੇ। ਮੈਂ ਤਾਂ ਇਸ ਗੱਲੋਂ ਬੜਾ ਸਪਸ਼ਟ ਵਾਂ ਵੀ ਸਾਰੇ ਭਾਰਤ ਦੇ ਵਿੱਚ ਗੁਲਾਮ ਰਹਿਣ ਦੀ, ਜੁੱਤੀਆਂ ਖਾਣ ਦੀ ਜਿਹੜੀ ਬਿਮਾਰੀ ਆ ਉਹਨਾਂ ਨੂੰ, ਸਦੀਆਂ ਤੋਂ ਗੁਲਾਮ ਚੱਲੇ ਆਉਂਦੇ ਸੀ। ਜਿਹੜਾ ਵੀ ਹਾਕਮ ਉਹਦੇ ਮੂਹਰੇ ਦਰੀ ਵਾਂਗੂ ਵਿਛ ਜਾਣਾ ਤੇ ਇਹ ਹਰੇਕ ਨੂੰ ਖਸਮ ਬਣਾ ਲੈਣਾ, ਇਹ ਉਹਨਾਂ ਦਾ ਚੱਕਰ ਚੱਲਦਾ ਸੀ। ਤੇ ਸਿੱਖਾਂ ਨੇ 1947 ਵਿੱਚ ਗਹਿ ਕੱਢਵੀਂ ਕੁਰਬਾਨੀ ਕਰਕੇ ਇਸ 98% ਨੂੰ ਆਜ਼ਾਦ ਕਰਾਤਾ। ਹੁਣ ਭਾਰਤੀ 98% ਲੋਕਾਂ ਨੂੰ ਕੀ ਫਰਕ ਪੈਂਦਾ ਸੀ, ਚਾਹੇ ਗੋਰਿਆਂ ਦਾ ਰਾਜ ਸੀ, ਚਾਹੇ ਮੁਸਲਮਾਨਾਂ ਦਾ ਰਾਜ ਸੀ, ਚਾਹੇ ਪਠਾਨਾਂ ਦਾ ਰਾਜ ਸੀ, ਚਾਹੇ ਹੋਣ ਵਾਲਿਆਂ ਦਾ ਰਾਜ ਸੀ। ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਸੀ ਪੈਂਦਾ। ਜੇ ਫਰਕ ਪੈਂਦਾ ਹੁੰਦਾ ਤਾਂ ਉਹ ਨਵੇਂ ਹਾਕਮਾਂ ਦੀ ਇਸ ਫਿਤਰਤ ਦੇ ਖਿਲਾਫ ਨਾ ਸੋਚਦੇ, ਡਟਦੇ, ਜਿਹੜੀ ਫਿਤਰਤ ਸਿੱਖਾਂ ਨੂੰ ਤੰਗ ਕਰਦੀ। ਇਸ ਫਿਤਰਤ ਦੇ ਖਿਲਾਫ ਨਾ ਡਟਣ ਕਰਕੇ ਹੀ ਇਸ ਮੌਕੇ ਇਹਨਾਂ ਹਾਕਮਾਂ ਦੀ ਚੜ੍ਹ ਮੱਚੀ ਹੋਈ ਆ ਵੀ ਸਾਰਾ ਭਾਰਤ ਜਿਹੜਾ ਹੈਗਾ ਸਾਡੇ ਨਾਲ ਆ ਤੇ ਪੰਜਾਬ ਦੇ ਵਿੱਚ ਅਸੀਂ ਜੋ ਮਰਜ਼ੀ ਕਰੀਏ। ਇਹਨਾਂ ਨੂੰ ਪੰਜਾਬ ਦੀ ਕੀਮਤ ਉੱਤੇ ਸਾਰੇ ਮੁਲਕ ਦੀਆਂ ਵੋਟਾਂ ਬਟੋਰਨ ਦੇ ਲਈ ਪਹਿਲੋਂ 1984 ਦੇ ਵਿੱਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਹੁਣ ਮੋਦੀ ਹੁਣੀ ਕਹਿੰਦੇ ਆ ਵੀ ਚਾਹੇ ਅਮਰਤਪਾਲ ਸਿੰਘ ਨੂੰ ਤੰਗ ਕਰੋ, ਚਾਹੇ ਕਿਸਾਨਾਂ ਦਾ ਮਸਲਾ ਭੜਕਾਓ, ਪੰਜਾਬ ਨੂੰ, ਪੰਥ ਨੂੰ, ਪੱਗ ਨੂੰ, ਦਾੜੇ ਨੂੰ ਬਦਨਾਮ ਕਰੋ, ਟਾਰਗੇਟ ਕਰੋ ਤੇ ਸਾਰੇ ਭਾਰਤ ਦੀਆਂ ਵੋਟਾਂ ਲੈ ਕੇ 400 ਤੋਂ ਵੱਧ MP ਜਿਤਾ ਕੇ ਆਪਾਂ ਸੱਤਾ ਲੈਣੀ ਆ, ਫਿਰ ਆਪਾਂ ਹਿੰਦੂ ਰਾਸ਼ਟਰ ਬਣਾਉਣਾ। ਆਪਾਂ ਤਾਂ 1947 ਮੌਕੇ ਤੱਕ ਇਹ ਸਮਝਦੇ ਰਹੇ ਵੀ ਸਾਡਾ ਸਾਰਾ ਭਾਰਤ, ਪਰ ਸਾਡਾ ਸਾਰਾ ਭਾਰਤ ਨਹੀਂ ਸੀ।
ਜਿਹੜੇ ਲੋਕਾਂ ਨੂੰ ਇਹ ਵਹਿਮ ਰਹਿੰਦਾ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਗੁਰਧਾਮਾਂ ਦੀ ਯਾਤਰਾ ਹੁਣ ਜਾਇਓ ਭਾਈ ਬੰਗਲਾ ਸਾਹਿਬ ਨੂੰ, ਆ ਦਿੱਲੀ 'ਚ ਜਿਹੜੇ ਗੁਰਦੁਆਰੇ ਕਰਿਓ ਯਾਤਰਾ, ਅਗਲੇ ਹਰਿਆਣੇ ਦਾ ਬਾਰਡਰ ਨਹੀਂ ਟੱਪਣ ਦਿੰਦੇ। ਸਿੱਖਾਂ ਨੂੰ ਸੋਚਣਾ ਪਊ, ਸਮਝਣਾ ਪਊ, ਗਿਆਨਵਾਨ ਬਣਨਾ ਪਊ, ਕਿਵੇਂ ਸਾਡੇ ਅੰਦਰ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਜਿਹਦੇ ਵਿੱਚ ਅਸੀਂ ਚਾਰੇ ਪਾਸਿਓਂ ਘਿਰਦੇ ਜਾਂਦੇ ਆ, ਹਰਦੇ ਜਾਂਦੇ ਆ, ਡੁੱਬਦੇ ਜਾਂਦੇ ਆ। ਸਾਡੀਆਂ ਮਾਵਾਂ ਨੂੰ ਅੱਜ ਧਰਨੇ ਲਾਉਣੇ ਪੈ ਰਹੇ ਨੇ। ਇਸ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਲੋੜ ਆ। ਹੁਣ ਤਾਂ ਆਪਾਂ ਹਾਕਮ ਵੀ ਦੇਖ ਲਿਆ ਬਦਲ ਕੇ, ਆ ਜਿਹੜੀ ਬਾਦਲ ਦਲ ਤੋਂ, ਕਾਂਗਰਸ ਤੋਂ ਸਮੱਸਿਆ ਸੀ, ਭਾਜਪਾ ਤੋਂ ਸਮੱਸਿਆ ਸੀ, ਹੁਣ ਤਾਂ ਆਮ ਆਦਮੀ ਪਾਰਟੀ ਵੀ ਪਰਖ ਕੇ ਦੇਖ ਲਈ। ਸੋ ਸਿੱਖ ਜਗਤ ਨੂੰ ਇਹ ਮੰਨ ਲੈਣਾ ਚਾਹੀਦਾ, ਅੱਜ ਮੰਨ ਲਓ, ਕੱਲ ਮੰਨ ਲਓ ਵੀ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਖਾਲਿਸਤਾਨ ਸਿਰਜ ਕੇ ਹੀ ਪੰਥ ਦੇ, ਪੰਜਾਬ ਦੇ ਮਸਲਿਆਂ ਦਾ ਹੱਲ ਹੋ ਸਕਦਾ, ਨਹੀਂ ਤਾਂ ਦਿਨੋਂ ਦਿਨ ਆਪਾਂ ਖੁਰਦੇ ਜਾਂਦੇ ਆ, ਘਿਰਦੇ ਜਾਂਦੇ। ਪਰ ਸਾਨੂੰ ਯਕੀਨ ਆ ਕਿ ਇੱਕ ਦਿਨ ਉਹ ਆਊਗਾ ਜਦੋਂ UN ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਸਾਡੇ ਮੁਲਕ ਦਾ ਝੰਡਾ ਵੀ ਝੁੱਲੂਗਾ। ਤੇ ਬੇਸ਼ੱਕ ਇੱਥੇ ਤਾਂ ਭਕਾਈ ਮਾਰਦੇ ਆ। ਇੱਕ ਹਿੰਦੂ ਦੀ ਵੀਡੀਓ ਘੁੰਮਦੀ ਆ ਜਿਹਦੇ ਵਿੱਚ ਉਹ ਕਹਿੰਦਾ ਵੀ ਨਾ ਤਾਂ ਅਸੀਂ ਮੁਲਕ ਦੇ ਵਿੱਚ ਕਿਸੇ ਹਿੰਦੂ ਨੂੰ PM ਵੰਡ ਦੇਣਾ, ਗੈਰ ਹਿੰਦੂ ਨੂੰ, ਹਿੰਦੂ ਤੋਂ ਇਲਾਵਾ, ਨਾ ਅਸੀਂ CM ਵੰਡ ਦੇਣਾ, ਨਾ DM SP ਜੱਜ। ਅਸੀਂ ਜਿਹੜਾ ਕਾਨੂੰਨ ਇਹੋ ਜਿਹਾ ਬਣਾ ਦੇਣਾ ਵੀ ਜਿਹੜਾ ਇੱਕ ਤੋਂ ਵੱਧ ਬੱਚਾ ਪੈਦਾ ਕਰੂਗਾ, ਕੋਈ ਮੁਸਲਮਾਨ ਜਾਂ ਕੋਈ ਈਸਾਈ ਜਾਂ ਸਿੱਖ, ਉਹਦੇ ਉੱਤੇ ਆਹ ਕਰ ਦੇਣਗੇ। ਉਹ ਬੜੀ ਭਕਾਈ ਮਾਰ ਰਿਹਾ। ਔਰ ਜਿਹੜੀ ਉਹ ਭਕਾਈ ਮਾਰ ਰਿਹਾ, ਜੇ ਕਿਸੇ ਸਿੱਖ ਨੇ ਉਹ ਜਿਹੀ ਗੱਲ ਸੋਚੀ ਵੀ ਹੋਵੇ, ਕਦੇ ਸੋਚ ਹੀ ਨਹੀਂ ਸਕਦੇ। ਸਾਡੇ ਤਾਂ ਇੱਥੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਾਂ ਰਿਆਸਤਾਂ ਦੇ ਰਾਜ ਪ੍ਰਬੰਧ ਵੱਲ ਦੇਖਦੇ ਆ, ਦੁਨੀਆ ਦੇ ਕਿਸੇ ਮੁਲਕ ਤੋਂ, ਕਿਸੇ ਨਸਲ ਦਾ, ਕਿਸੇ ਧਰਮ ਦਾ, ਕਿਸੇ ਕੌਮ ਦਾ ਯੋਗ ਬੰਦਾ ਹੋਵੇ ਸਹੀ, ਉਹਨੂੰ ਅਹੁਦਾ ਮਿਲਿਆ, ਉਹਨੂੰ ਸੀਟ ਮਿਲੀ। ਤੋ ਖਾਲਿਸਤਾਨ ਗੁਰੂ ਸਾਹਿਬਾਨ ਦੇ ਆਸ਼ੇ ਵਾਲਾ, ਜਾਣੀ ਕਿ ਗੁਰਦੁਆਰਾ ਸਾਹਿਬ ਵਰਗਾ। ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਕਦੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਜਿਵੇਂ ਹਰੇਕ ਨੂੰ ਸਤਿਕਾਰਿਆ ਜਾਂਦਾ, ਉਵੇਂ ਉਹੋ ਜਿਹਾ ਖਾਲਿਸਤਾਨ ਬਣਨਾ। ਇੱਕ ਦਿਨ ਲਾਜ਼ਮੀ ਖਾਲਿਸਤਾਨ ਹੋਂਦ ਵਿੱਚ ਆਊਗਾ। ਉਸ ਦਿਨ ਦੀ ਉਡੀਕ ਵਿੱਚ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਉਹ ਦਿਨ ਸਾਡੀਆਂ ਅੱਖਾਂ ਦੇ ਸਾਹਮਣੇ ਆਵੇ। ਜੇ ਅਸੀਂ ਨਾ ਦੇਖਿਆ, ਸਾਡੇ ਪੁੱਤ ਦੇਖਣਗੇ, ਪੁੱਤ ਨਹੀਂ ਤਾਂ ਸਾਡੇ ਪੋਤੇ ਦੇਖਣਗੇ। ਇੱਕ ਨਾ ਇੱਕ ਦਿਨ ਇਸ ਧਰਤੀ ਤੇ ਖਾਲਿਸਤਾਨ ਜ਼ਰੂਰ ਹੋਂਦ ਵਿੱਚ ਆਊਗਾ। ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।